ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਮਲਕੀਤ ਸਿੰਘ ਪਾਬਲਾ, ਪਰਮਜੀਤ ਕੌਰ ਪਾਬਲਾ, ਜਰਨੈਲ ਸਿੰਘ ਸਹੋਤਾ, ਅਮਰਜੀਤ ਸਿੰਘ ਦਸਾਨ, ਸਾਰੇ ਜਾਣੇ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਗੁਰਮੇਲ ਸਿੰਘ ਬਾਸੀ, ਬਲਬੀਰ ਬਾਸੀ, ਸੌਸਲੀਟੋ, ਕਰਨੈਲ ਰੰਧਾਵਾ, ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ, ਟਰਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ, ਪੈਂਸਲਵੇਨੀਆ, ਮੱਖਣ ਸਿੰਘ ਮਾਨ, ਵਿਸਕੌਨਸਨ, ਐਂਟੀਲੋਪ ਟਰੱਕ ਸਟਾਪ, ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਇਹ ਆ ਰਹੀ ਆ, ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਇਕੱਲੇ ਇੱਕ ਦਿਨ ਦੇ ਵਿੱਚ ਜਿਹੜੇ ਆ ਕਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਜਿਹੜੀ 1,83,000 ਹੋਈ ਸਿਰਫ 24 ਘੰਟਿਆਂ ਦੇ ਵਿੱਚ। ਸੋ ਯੂਐਨ ਦੀ ਜਿਹੜੀ ਹੈਲਥ ਏਜੰਸੀ ਆ, ਇਹਨਾਂ ਨੇ ਇਹ ਦੱਸਿਆ ਵੀ ਜਿਹੜੇ ਆ ਬ੍ਰਾਜ਼ੀਲ ਆ, ਉੱਥੇ 54,771 ਨਵੇਂ ਕੇਸ ਪਿਛਲੇ 24 ਘੰਟਿਆਂ 'ਚ ਹੋਏ। US ਦੇ ਵਿੱਚ 36,617 ਅਤੇ ਇੰਡੀਆ ਦੇ ਵਿੱਚ 15,400 ਕੇਸ ਹੋਏ ਆ। ਸੋ ਜਿੰਨੇ ਵੀ ਐਕਸਪਰਟਸ ਹੈਗੇ ਆ, ਉਹ ਸੋਚ ਰਹੇ ਆ, ਕਹਿੰਦੇ ਭਈ ਇਹਦੇ ਵਿੱਚ ਮਲਟੀਪਲ ਫੈਕਟਰਸ ਆ ਜਿਨ੍ਹਾਂ ਕਰਕੇ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਆ। ਇੱਕ ਤਾਂ ਕਹਿੰਦੇ ਵੀ ਵਾਈਡ ਸਪਰੈਡ ਟੈਸਟਿੰਗ ਵੀ ਹੋ ਰਹੀ ਆ, ਅਤੇ ਦੂਸਰਾ ਕਹਿੰਦੇ ਭਈ ਬਰੋਡਰ ਇਨਫੈਕਸ਼ਨ ਵੀ ਜਿਹੜੀ ਆ ਵੱਧ ਰਹੀ ਹੈਗੀ ਆ। WHO ਦੇ ਮੁਤਾਬਕ 87 ਲੱਖ ਦੇ ਕਰੀਬ ਲੋਕ ਜਿਹੜੇ ਕੇਸ ਹੋ ਚੁੱਕੇ ਹੈਗੇ ਆ। 1,83,000 ਪਿਛਲੇ 24 ਘੰਟਿਆਂ 'ਚ, 4,61,715 ਮੌਤਾਂ ਜਿਹੜੀਆਂ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੋ ਗਈਆਂ ਆ। ਸੋ ਜਿਹੜੀ ਡੇਲੀ ਕਹਿੰਦੇ ਇਨਕਰੀਜ਼ 4743 ਜਿਹੜੀ ਬਣਦੀ ਹੈਗੀ ਆ। ਸਪੇਨ ਨੇ ਆਪਣੇ ਬਾਰਡਰ ਜਿਹੜੇ ਥੋੜ੍ਹੇ ਖੋਲ੍ਹ ਦਿੱਤੇ ਆ, ਕਹਿੰਦੇ ਵੀ ਯੂਰਪ ਦੇ ਜਿਹੜੇ ਹੋਰ ਮੁਲਕ ਆ, ਉੱਥੋਂ ਜਿਹੜੇ ਲੋਕ ਆ ਉਹ ਉੱਥੇ ਵਿਜ਼ਿਟ ਕਰ ਸਕਦੇ ਆ, ਅਤੇ ਉਹਨਾਂ ਨੇ ਜਿਹੜਾ 14 ਡੇ ਦਾ ਕੁਆਰੰਟੀਨ ਸੀ, ਉਹ ਵੀ ਜਿਹੜੇ ਬ੍ਰਿਟੇਨ ਤੋਂ ਵਿਜ਼ਿਟਰਸ ਆ ਰਹੇ ਆ ਉਸ ਨੂੰ ਰਿਮੂਵ ਕਰ ਦਿੱਤਾ ਹੈਗਾ ਆ। ਜੀ ਇਸ ਮੌਕੇ ਹਰਜੋਤ ਸਿੰਘ ਜੀ, ਇਨਫੈਕਟ ਜਿਹੜੀ 91 ਲੱਖ ਕੇਸ ਜਿਹੜੇ ਹੋ ਚੁੱਕੇ ਨੇ ਪੂਰੇ ਵਿਸ਼ਵ ਦੇ ਵਿੱਚ, 9 ਮਿਲੀਅਨ ਦਾ ਆંકੜਾ ਜਿਹੜਾ ਉਹ ਪਾਰ ਹੋ ਚੁੱਕਾ, ਅਤੇ 4.5 ਲੱਖ ਦੇ ਤਕਰੀਬਨ ਜਿਹੜੇ ਲੋਕ ਆ ਹੁਣ ਤੱਕ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਉਹ ਮਾਰੇ ਜਾ ਚੁੱਕੇ ਨੇ। ਸੋ ਇੱਧਰ ਵੀ ਜਿਹੜਾ ਹਰਜੋਤ ਸਿੰਘ ਜੀ, ਅਮਰੀਕਾ ਵੀ ਜਿਹੜੀ ਦੂਜੀ ਵੇਵ ਆ ਉਸ ਦੇ ਲਈ ਜਿਹੜਾ ਉਹ ਕਹਿੰਦੇ ਵੀ ਤਿਆਰੀ ਦੇ ਵਿੱਚ ਹੈਗਾ ਆ, ਕਿਉਂਕਿ ਇਹ ਜਿਹੜੇ ਆંકੜੇ 30-30 ਹਜ਼ਾਰ ਆંકੜੇ ਜਦੋਂ ਜਿਸ ਟਾਈਮ ਦੇ ਉੱਤੇ ਪੀਕ ਸਮਾਂ ਸੀਗਾ, ਉਸ ਟਾਈਮ ਦੇ ਉੱਤੇ ਇੰਨੇ ਜਿਹੜੇ ਕੇਸ ਉਹ ਵੱਧ ਰਹੇ ਸੀ। ਇਸ ਮੌਕੇ ਅਮਰੀਕਾ ਦੇ ਵਿੱਚ 20 ਤੋਂ ਵੱਧ ਅਜਿਹੇ ਜਿਹੜੇ ਉਹ ਸੂਬੇ ਨੇ ਜਿਨ੍ਹਾਂ ਨੂੰ ਜਿੱਥੇ ਕਿ ਇਸ ਟਾਈਮ ਕਰੋਨਾ ਵਾਇਰਸ ਦੇ ਕੇਸ ਮੁੜ ਦੁਬਾਰਾ ਜਿਹੜੇ ਉਹ ਵੱਧ ਰਹੇ ਨੇ। ਆਈ ਥਿੰਕ ਸਭ ਤੋਂ ਵੱਡਾ ਉਸ ਦੇ ਵਿੱਚ ਕਾਰਨ ਇਹ ਆ, ਕਈ ਲੋਕ ਇੱਦਾਂ ਬਾਹਰ ਜਦੋਂ ਨਿਕਲਦੇ ਨੇ ਉਹ ਸੋਚ ਰਹੇ ਨੇ ਜਾਂ ਉਹ ਇੱਦਾਂ ਮੰਨ ਰਹੇ ਨੇ ਵੀ ਕਰੋਨਾ ਵਾਇਰਸ ਸ਼ਾਇਦ ਪੂਰੀ ਤਰ੍ਹਾਂ ਜਿਹੜਾ ਉਹ ਖਤਮ ਉਹ ਹੋ ਚੁੱਕਾ ਹੋਇਆ ਆ। ਸੋ ਕਹਿ ਸਕਦੇ ਹਾਂ ਵੀ ਇਹ ਜਿਹੜੇ ਮਾਰਚ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ ਜੋ ਕੁਛ ਵੀ ਵਾਪਰਿਆ, ਇਹ ਮੁੜ ਦੁਬਾਰਾ ਸਾਰਾ ਕੁਛ ਘਟ ਸਕਦਾ ਆ ਜੇ ਲੋਕ ਸਤਰਕ ਨਹੀਂ ਰਹਿਣਗੇ, ਸੁਚੇਤ ਨਹੀਂ ਰਹਿਣਗੇ, ਅਤੇ ਜਿਹੜੀਆਂ ਆ ਉਹ ਦੱਸੀਆਂ ਗਈਆਂ ਗਾਈਡਲਾਈਨਸ ਆ, ਦਿਸ਼ਾ ਨਿਰਦੇਸ਼ਾਂ ਨੂੰ ਜੇ ਉਹ ਨਹੀਂ ਮੰਨਣਗੇ। ਸੋ ਸਾਰਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਨੋ ਡਾਊਟ ਬਿਜ਼ਨਸਿਸ ਜਿਹੜੇ ਖੋਲ੍ਹਣ ਵੱਲ ਨੂੰ ਹਰ ਇੱਕ ਦਾ ਜ਼ੋਰ ਜਿਹੜਾ ਉਹ ਲੱਗਾ ਹੋਇਆ ਆ। ਹਰ ਇੱਕ ਚੀਜ਼ ਨੋਰਮਲ ਜਿਹੜੀ ਆ ਉਹ ਚਾਹੁੰਦੇ ਆ ਲੋਕ ਹੋਣ। ਘਰਾਂ 'ਚ ਬੈਠੇ ਬੈਠੇ ਵੀ ਜਿਹੜੇ ਉਹ ਤੰਗ ਆ ਰਹੇ ਨੇ, ਪਰ ਕਹਿੰਦੇ ਆ ਵੀ ਜਿਉਂਦਾ ਬੰਦਾ ਚੰਗਾ ਆ, ਘਰੇ ਹੀ ਬੈਠਾ ਹੋਵੇ ਉਹ ਚੰਗਾ ਆ ਰਾਦਰ ਦੈਨ ਜਿਹੜਾ ਮੋਇਆ ਹੋਇਆ। ਸੋ ਬੈਟਰ ਇਹੀ ਆ ਵੀ ਆਪਾਂ ਆਪਣੀ ਅਤੇ ਆਪਣੇ ਨਜ਼ਦੀਕੀਆਂ ਦੀ ਜਿਹੜੀ ਉਸ ਦਾ ਸਿਹਤ ਦਾ ਇਸ ਇਲਾਜ ਹਾਲ ਦੀ ਘੜੀ ਇਲਾਜ ਬਿਮਾਰੀ ਹੈਗੀ ਹੈ। ਚਲੋ ਹੋਪਫੁਲੀ ਇਸ ਦਾ ਕੁਛ ਨਾ ਕੁਛ ਜਲਦੀ ਕਿਤੇ ਕੋਈ ਵੈਕਸੀਨ ਇਨਫੈਕਸ਼ਨ ਦਾ ਜਿਹੜਾ ਉਹ ਲੱਭੇ, ਤਾਂ ਜੋ ਆਪਾਂ ਸਾਰੇ ਜਾਣੇ ਮੁੜ ਨੋਰਮਲ ਜਿਸ ਤਰੀਕੇ ਨਾਲ ਜੀਵਨ ਬਤੀਤ ਕਰਦੇ ਸੀ ਉਸ ਵੱਲ ਨੂੰ ਵੱਧ ਸਕੀਏ। ਪਿਛਲੇ ਸ਼ਨੀਚਰਵਾਰ ਰੈਲੀ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਕਿਹਾ ਵੀ USA ਦੇ ਵਿੱਚ 25 ਮਿਲੀਅਨ ਲੋਕ ਜਿਹੜੇ ਆ ਟੈਸਟ ਹੋ ਚੁੱਕੇ ਹੈਗੇ। USA ਦੇ ਵਿੱਚ ਸਭ ਤੋਂ ਵੱਧ ਗਿਣਤੀ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੀ ਹੈਗੀ ਆ। ਸਾਊਥ ਅਫਰੀਕਾ ਦੇ ਵਿੱਚ ਵੀ ਕਹਿੰਦੇ ਜਿਹੜੀ ਹੁਣ ਗਿਣਤੀ ਆ ਕਰੋਨਾ ਵਾਇਰਸ ਦੇ ਕੇਸਿਸ ਦੀ ਵੱਧ ਰਹੀ ਹੈਗੀ ਆ। ਇਸੇ ਤਰ੍ਹਾਂ ਯੂਰਪ ਦੇ ਵਿੱਚ ਵੀ ਇੱਕ ਦਿਨ 'ਚ 1000 ਤੋਂ ਵੱਧ ਜਿਹੜੇ ਕੇਸ ਹੋਏ ਹੈਗੇ ਆ। ਚਾਈਨਾ, ਏਸ਼ੀਆ, ਸਾਊਥ ਕੋਰੀਆ ਨੇ ਵੀ ਨਵੇਂ ਕੇਸ ਜਿਹੜੇ ਆ ਰਿਪੋਰਟ ਕੀਤੇ ਆ। ਚਾਈਨਾ ਦੇ ਵਿੱਚ 25 ਨਵੇਂ ਕੇਸ ਜਿਹੜੇ ਆ ਬੀਜਿੰਗ ਦੇ ਵਿੱਚ ਪਾਏ ਗਏ ਸੀ, 22 ਬੀਜਿੰਗ 'ਚ ਅਤੇ 3 ਹੋਰ ਜਗ੍ਹਾ। ਸੋ ਕਹਿੰਦੇ ਵੀ ਜਿਹੜੀ ਸੈਕਿੰਡ ਵੇਵ ਆ ਉਹ ਵੀ ਆ ਸਕਦੀ ਆ। ਕੁਛ ਕੁ ਰਿਪੋਰਟਸ ਮੈਂ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜੀ ਗਿਣਤੀ ਵੱਧ ਰਹੀ ਹੈਗੀ ਆ ਕਰੋਨਾ ਵਾਇਰਸ ਦੀ ਜ਼ਰੂਰ, ਪਰ ਜਿਹੜਾ ਕਹਿੰਦੇ ਵੀ ਡੈਥ ਰੇਟ ਆ ਉਹ ਜ਼ਰੂਰ ਥੋੜ੍ਹਾ ਘੱਟ ਰਿਹਾ ਹੈਗਾ ਆ।
ਕੁਛ ਐਕਸਪਰਟ ਇਹ ਵੀ ਬਿਲੀਵ ਕਰ ਰਹੇ ਆ ਵੀ ਜਿਹੜੀ ਕਰੋਨਾ ਵਾਇਰਸ ਜਦੋਂ ਫਸਟ ਆਈ ਸੀ ਉਹਦੇ ਵਿੱਚ ਜਿਹੜੀ ਉਹਦੀ ਪਾਵਰ ਸੀ ਜਿਹੜੇ ਵਾਇਰਸ ਦੀ ਉਹ ਥੋੜ੍ਹੀ ਜਿਹੜੀ ਆ ਘਟ ਰਹੀ ਹੈਗੀ ਆ। ਜੀ ਚਲੋ ਆਪਾਂ ਉਮੀਦ ਜਿਹੜੀ ਉਹ ਕਰਦੇ ਹਾਂ ਇਸ ਤਰੀਕੇ ਨਾਲ ਹੋਵੇ। ਉੱਧਰ ਰਾਸ਼ਟਰਪਤੀ ਟਰੰਪ ਦੀ ਜਿਹੜੀ ਟਲਸਾ ਦੇ ਵਿੱਚ ਰੈਲੀ ਜਿਹੜੀ ਹੋਈ, ਜਿੱਥੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਇਹ ਕਹਿ ਰਿਹਾ ਸੀਗਾ ਆਪਣੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਵੀ ਟੈਸਟਿੰਗ ਜਿਹੜੀ ਉਹ ਘਟਾਓ ਤਾਂ ਜੋ ਆંકੜੇ ਜਿਹੜੇ ਉਹ ਉੱਤੇ ਨਾ ਵਧਣ। ਪਰ ਅੱਜ ਉਸ ਦੇ ਉੱਤੇ ਜਿਹੜੇ ਵਾਈਟ ਹਾਊਸ ਦੇ ਵੱਲੋਂ ਇਹ ਸਫਾਈ ਆਈ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਇਸ ਦੇ ਬਾਬਤ ਜਿਹੜਾ ਉਹ ਮਜ਼ਾਕ ਕਰ ਰਹੇ ਸੀਗੇ। ਉੱਧਰ ਕੁਛ ਕੁ ਡੈਮੋਕ੍ਰੇਟਸ ਨੇ ਇਹ ਜਿਹੜੇ ਦੋਸ਼ ਲਾਏ ਆ ਵੀ ਜਿਹੜੀ ਫੈਡਰਲ ਫੰਡਿੰਗ ਟੈਸਟਿੰਗ ਦੇ ਬਾਬਤ ਸੀਗੀ ਉਸ ਨੂੰ ਅਜੇ ਵੀ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਡਿਸਟਰੀਬਿਊਟ ਵੰਡਿਆ ਜਿਹੜਾ ਉਹ ਨਹੀਂ ਗਿਆ ਹੋਇਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਕੀ ਬਣਦਾ ਆਉਣ ਵਾਲੇ ਸਮੇਂ 'ਚ। ਪਰ ਉੱਦਾਂ ਇਹ ਚੀਜ਼ ਹੁਣ ਸਾਰੇ ਲੋਕ ਜਿਹੜੇ ਉਹ ਉਸ ਤੋਂ ਜਾਣੂ ਆ ਵੀ ਪਹਿਲਾਂ ਦੇ ਨਾਲੋਂ ਕਾਫੀ ਬਿਹਤਰ ਜਿਹੜਾ ਟੈਸਟਿੰਗ ਦਾ ਸਿਸਟਮ ਹੋਇਆ ਆ। ਲੋਕਾਂ ਦੇ ਕੋਲ ਟੈਸਟਿੰਗ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਅੱਗੇ ਦੇ ਨਾਲੋਂ ਜਿਹੜੀਆਂ ਪਹਿਲੋਂ ਦੇ ਨਾਲੋਂ ਜਿਹੜੀਆਂ ਉਹ ਵੱਧ ਚੁੱਕੀਆਂ ਹੋਈਆਂ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਉੱਧਰ ਰਾਸ਼ਟਰਪਤੀ ਟਰੰਪ ਨੂੰ ਆਪਣੀ ਰੈਲੀ ਦੇ ਵਿੱਚ ਥੋੜ੍ਹੀ ਨਿਰਾਸ਼ਾ ਜਿਹੜੀ ਉਹ ਝੱਲਣੀ ਪਈ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਖਿਆ ਸੀਗਾ ਵੀ ਇਹ ਪੂਰੀ ਤਰ੍ਹਾਂ ਸੋਲਡ ਆਊਟ ਆ, ਪਰ ਕਾਫੀ ਹਿੱਸਾ ਜਿਹੜਾ ਉਹਨਾਂ ਦੀ ਉਸ ਰੈਲੀ ਦੇ ਦੌਰਾਨ ਜਿਹੜੀਆਂ ਸੀਟਾਂ ਆ ਉਹ ਖਾਲੀ ਦੇਖੀਆਂ ਗਈਆਂ, ਜਿਸ ਦੇ ਬਾਬਤ ਇਹ ਚਰਚਾਵਾਂ ਵੀ ਸੁਣਨ ਨੂੰ ਮਿਲੀਆਂ ਵੀ ਰਾਸ਼ਟਰਪਤੀ ਟਰੰਪਸ ਨੇ ਆਪਣੇ ਜਿਹੜੇ ਸਟਾਫ ਨੂੰ ਜਿਹੜੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਆ ਕੈਂਪੇਨ ਵਾਲਿਆਂ ਨੂੰ ਝਿੜਕਾਂ ਵੀ ਮਾਰੀਆਂ ਵੀ ਇਹ ਸਾਰਾ ਕੁਛ ਕਿਉਂ ਜਿਹੜਾ ਉਹ ਵਾਪਰਿਆ ਆ, ਕਿਉਂ ਜਿਹੜਾ ਪੂਰੀ ਤਰ੍ਹਾਂ ਸੈੱਲ ਆਊਟ ਨਹੀਂ ਹੋਇਆ। ਇੱਕ ਕਥਿਤ ਤੌਰ ਦੇ ਉੱਤੇ ਇਹ ਚਰਚਾ ਜਿਹੜੀ ਹਰਜੋਤ ਸਿੰਘ ਦੀ ਚੱਲ ਰਹੀ ਸੀ ਵੀ ਕੁਛ ਟਿਕਟੌਕ ਦੇ ਸਟਾਰਸ ਕਈਆਂ ਨੇ ਜਿਹੜੀਆਂ ਇਹਨਾਂ ਦੀਆਂ ਰੈਲੀ ਦੀਆਂ ਰਜਿਸਟ੍ਰੇਸ਼ਨ ਜਿਹੜੀਆਂ ਕਰਾਈਆਂ ਪਰ ਬਾਅਦ ਦੇ ਵਿੱਚ ਉਹ ਪਹੁੰਚੇ ਨਹੀਂ ਉੱਥੇ। ਜੀ ਸੋ ਬਿਲਕੁਲ ਜੈਰਡ ਕਸ਼ਨਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਜਵਾਈ ਆ ਤੇ ਇਵਾਂਕਾ ਟਰੰਪ ਜਿਹੜੀ ਉਹਨਾਂ ਦੀ ਬੇਟੀ ਹੈਗੀ ਆ ਉਹ ਜਿਹੜੇ ਟਰੰਪ ਦੇ ਪ੍ਰੈਜ਼ੀਡੈਂਟ ਟਰੰਪ ਦੇ ਕੈਂਪੇਨ ਮੈਨੇਜਰ ਆ ਉਹਨਾਂ ਦੇ ਉੱਤੇ ਕਾਫੀ ਜਿਹੜੇ ਗੁੱਸੇ ਹੋਏ। ਕਹਿੰਦੇ ਭਈ 6300 ਦੇ ਕਰੀਬ ਲੋਕ ਜਿਹੜੇ ਆ ਉਸ ਜਿਹੜਾ ਸਟੇਡੀਅਮ ਆ ਜਿੱਥੇ ਉਹਨਾਂ ਨੇ ਜੀ ਇੰਨੇ ਕੁ ਲੋਕ ਆਏ ਜਦ ਕਿ 19000 ਦੇ ਕਰੀਬ ਜਿਹੜੀਆਂ ਸੀਟਾਂ ਸੀਗੀਆਂ। ਸੋ ਕਾਫੀ ਨਿਰਾਸ਼ ਜਿਹੜੇ ਰਹੇ ਆ। ਇਹ ਵੀ ਹੋ ਸਕਦਾ ਕਈ ਲੋਕਾਂ ਦੇ ਮਨਾਂ ਦੇ ਵਿੱਚ ਕਰੋਨਾ ਵਾਇਰਸ ਦਾ ਹੋਵੇ ਤੇ ਕਈਆਂ ਦੇ ਮਨਾਂ ਦੇ ਵਿੱਚ ਜਿਹੜੀ ਆਪਾਂ ਕਥਿਤ ਤੌਰ ਦੇ ਉੱਤੇ ਇੱਕ ਚਰਚਾ ਚੱਲ ਰਹੀ ਆ ਵੀ ਲੋਕਾਂ ਨੇ ਸੀਟਾਂ ਜਾਣ ਬੁੱਝ ਕੇ ਜਿਹੜੀਆਂ ਉਹ ਲੈ ਲਈਆਂ ਤੇ ਪਰ ਬਾਅਦ ਦੇ ਵਿੱਚ ਉੱਥੇ ਗਏ ਨਹੀਂ। ਪਰ ਇਸ ਚੀਜ਼ ਦਾ ਅਸਰ ਜਿਹੜਾ ਉਹ ਜ਼ਰੂਰ ਪਿਆ ਆ। ਰਾਸ਼ਟਰਪਤੀ ਟਰੰਪ ਜਿਹੜੇ ਅੱਜ ਗੁੱਸੇ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹ ਜ਼ਰੂਰ ਨਜ਼ਰ ਆਏ ਆ। WHO ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਪੋਲੀਟੀਕਲਾਈਜੇਸ਼ਨ ਇਸ ਕਰੋਨਾ ਵਾਇਰਸ ਪੈਂਡੈਮਿਕ ਦੀ ਹੋਈ ਆ ਉਸ ਦਾ ਅਸਰ ਬਹੁਤ ਭੈੜਾ ਜਿਹੜਾ ਉਹ ਦੇਖਿਆ ਗਿਆ ਆ। ਅਮਰੀਕਾ ਦੇ ਵਿੱਚ ਵੀ ਰਾਸ਼ਟਰਪਤੀ ਦੇ ਦੁਆਰਾ ਇਸ ਨੂੰ ਹੋਕਸ ਆਖਿਆ ਗਿਆ। ਇੱਕ ਹੋਰ ਕਹਿੰਦੇ ਵੀ ਇੱਕ ਉਹਨਾਂ ਨੇ ਕਿਹਾ ਵੀ ਇਹ ਤਾਂ ਡੈਮੋਕ੍ਰੇਟ ਮੈਨੂੰ ਇੰਪੀਚ ਕਰਨਾ ਚਾਹੁੰਦੇ ਇਸ ਦੇ ਜ਼ਰੀਏ। ਉੱਧਰ ਜਿਹੜੇ ਲੈਟਿਨ ਮੁਲਕ ਜਿਹੜਾ ਬ੍ਰਾਜ਼ੀਲ ਆ ਉਹਦਾ ਰਾਸ਼ਟਰਪਤੀ ਵੀ ਇਹੀ ਕੁਛ ਆਖੀ ਜਾਂਦਾ ਆ। ਅਤੇ ਇਸ ਟਾਈਮ ਦੋਨੋਂ ਹੀ ਮੁਲਕ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਉਹ ਪੀੜਤ ਸਾਹਮਣੇ ਆਏ ਹੋਏ ਨੇ। ਸੋ ਆਈ ਥਿੰਕ ਇਸ ਨੂੰ ਪੋਲੀਟੀਕਲਾਈਜ਼ ਜਿਹੜਾ ਕਰਨ ਦੀ ਜ਼ਰੂਰਤ ਨਹੀਂ ਸੀ, ਪਰ ਹੁਣ ਚਲੋ ਹੋ ਗਿਆ। ਜੇ ਡੁੱਲੇ ਬੇਰਾਂ ਨੂੰ ਹੁਣ ਵੀ ਸਾਂਭ ਲਈਏ ਤਾਂ ਚੰਗੀ ਗੱਲ ਆ। ਅਜੇ ਵੀ ਜੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਤਾਂ ਉਸ ਦੇ ਵੱਲ ਨੂੰ ਕਦਮ ਜਿਹੜੇ ਉਹ ਚੁੱਕਣੇ ਜਿਹੜੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਉਹ ਚਾਹੀਦੇ ਨੇ। ਤਕਰੀਬਨ 1.25 ਲੱਖ ਅਮਰੀਕੀ ਜਿਹੜਾ ਆ ਇਸ ਜਿਹੜੀ ਕਰੋਨਾ ਵਾਇਰਸ ਦੀ ਭੇਂਟ ਜਿਹੜਾ ਉਹ ਚੜ੍ਹ ਚੁੱਕਾ ਹੋਇਆ ਆ। ਸੋ ਉਮੀਦ ਆਪਾਂ ਇਹੀ ਕਰਦੇ ਹਾਂ ਵੀ ਇਸ ਦੇ ਉੱਤੇ ਥੋੜ੍ਹਾ ਹੋਰ ਜ਼ਿਆਦਾ ਸ਼ਿੱਦਤ ਦੇ ਨਾਲ ਜਿਹੜਾ ਉਹ ਕੰਮ ਕਰਨਗੇ ਤਾਂ ਜੋ ਇਹ ਮੌਤਾਂ ਦੇ ਦਰ ਨੂੰ ਅਤੇ ਓਵਰਆਲ ਜਿਹੜਾ ਇਸ ਦਾ ਸਪਰੈਡ ਆ ਉਹ ਘਟਾਇਆ ਜਾ ਸਕੇ। ਇੱਕ ਜਿਹੜੀ ਹਰਜੋਤ ਸਿੰਘ ਜੀ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਇਹਨਾਂ ਨੂੰ ਟੈਨਸ਼ਨ ਸੀਗੀ, ਡਰ ਸੀਗੀ, ਉਹ ਚੱਲ ਰਹੀ ਆ। ਕਮਿਊਨਿਟੀ ਸਪਰੈਡ ਬਹੁਤ ਜ਼ਿਆਦਾ ਇਸ ਟਾਈਮ ਜਿਹੜਾ ਉਹ ਵੱਧ ਰਿਹਾ ਆ। ਸੋ ਉਸ ਨੂੰ ਜਿਹੜਾ ਰੋਕਣਾ ਕਈ ਵਾਰੀ ਉੱਥੇ ਵੀ ਸਰਕਾਰ ਦੇ ਹੱਥ ਵੱਜੇ ਹੀ ਆ। ਕੌਣ ਕਿਹਨੂੰ ਮਿਲ ਰਿਹਾ, ਜੇ ਉਹ ਮਾਸਕ ਨਹੀਂ ਪਾ ਰਿਹਾ, ਜੇ ਉਹ ਕੁਆਰੰਟੀਨ ਨਹੀਂ ਕਰ ਰਿਹਾ, ਅਤੇ ਕਿਹਨੂੰ ਫੜ ਕੇ ਜਿਹੜਾ ਉਹ ਕਰਨਗੇ। ਲੋਕ ਜਿਹੜਾ ਉਹ ਧਿਆਨ ਨਹੀਂ ਦਿੰਦੇ। ਹਰ ਇੱਕ ਜਣਾ ਇਹ ਸੋਚਦਾ ਵੀ ਸ਼ਾਇਦ ਮੈਂ ਹੁਣ ਸੁਪਰ ਹਿਊਮਨ ਬਣ ਗਿਆ, ਸ਼ਾਇਦ ਮੈਨੂੰ ਹੋਣਾ ਹੀ ਨਹੀਂ ਜਾਂ ਮੈਨੂੰ ਜਿਹੜਾ ਉਹ ਹੋ ਨਹੀਂ ਸਕਦਾ। ਆਪਾਂ ਦੇਖਿਆ ਵੀ ਇਹਦੇ ਕਰਕੇ ਕਈ ਕਮਿਊਨਿਟੀਜ਼ 'ਚ ਬਹੁਤ ਜ਼ਿਆਦਾ ਜਿਹੜੀਆਂ ਸਮੱਸਿਆਵਾਂ ਆਈਆਂ ਆ। ਆਪਾਂ ਦੇਖਿਆ ਰੀਸੈਂਟਲੀ ਹਰਜੋਤ ਸਿੰਘ ਜੀ ਆਪਣੀ ਜਿਹੜੀ ਸਿੱਖ ਕਮਿਊਨਿਟੀ ਵੀ ਇਸ ਦੀ ਜਿਹੜੀ ਆ ਭੇਂਟ ਜਿਹੜੀ ਉਹ ਚੜ੍ਹੀ ਆ। ਆਪਣੇ ਆਲਰੇਡੀ ਜਿਹੜੇ ਨਿਊਯਾਰਕ ਵਾਲੇ ਪਾਸੇ ਕਈ ਜਿਹੜੇ ਪੰਜਾਬੀ ਸਿੱਖ ਨੇ ਉਹ ਇਸ ਕਰੋਨਾ ਵਾਇਰਸ ਦੀ ਭੇਂਟ ਵੀ ਜਿਹੜੇ ਚੜ੍ਹ ਗਏ ਸੀ। ਅਤੇ ਹੁਣ ਰੀਸੈਂਟਲੀ ਜਿਹੜੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਆ ਉਸ ਦੇ ਵਿੱਚ ਵੀ ਇਸ ਦਾ ਅਸਰ ਦੇਖਿਆ ਗਿਆ, ਜਿਸ ਨੂੰ ਜਿਹੜਾ ਆਰਜੀ ਤੌਰ ਦੇ ਉੱਤੇ ਸੰਗਤ ਦੇ ਲਈ ਉਹਨਾਂ ਨੂੰ ਬੰਦ ਵੀ ਕਰਨਾ ਪਿਆ ਸੀਗਾ। ਜਦੋਂ ਉਹਨਾਂ ਦੇ ਉੱਥੋਂ ਦੇ ਸੇਵਾਦਾਰ ਅਤੇ ਕੁਛ ਜਿਹੜੇ ਵਲੰਟੀਅਰ ਅਤੇ ਉੱਥੇ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਉਹਨਾਂ ਨੂੰ ਉੱਥੇ ਕਰੋਨਾ ਵਾਇਰਸ ਜਿਹੜਾ ਉਹ ਨਿਕਲਿਆ ਸੀਗਾ। ਸੋ
ਇਹ ਇੱਕ ਲੈਸਨ ਸਾਰਿਆਂ ਨੂੰ ਪਹਿਲੋਂ ਤੋਂ ਹੀ ਜਿਹੜਾ ਉਹ ਲਰਨ ਕਰ ਲੈਣਾ ਚਾਹੀਦਾ ਆ। ਬਾਕੀ ਜਿੰਨੇ ਵੀ ਕਮਿਊਨਿਟੀ ਸੈਂਟਰ ਆ, ਬਾਕੀ ਜਿੰਨੇ ਵੀ ਅਦਾਰੇ ਨੇ, ਜਿੰਨੇ ਵੀ ਗੁਰੂ ਘਰ ਨੇ, ਮੰਦਰ ਮਸਜਿਦਾਂ ਨੇ, ਸਾਰਿਆਂ ਨੂੰ ਇਸ ਚੀਜ਼ ਤੋਂ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਵੀ ਅਜਿਹੀ ਸਿਚੁਏਸ਼ਨ ਜਿਹੜੀ ਉਹ ਮੁੜ ਦੁਬਾਰਾ ਨਾ ਬਣੇ। ਜੀ ਬਿਲਕੁਲ, ਇਹ ਖਬਰ ਆਪਾਂ ਸੈਚਰਡੇ ਵੀ ਸਾਂਝੀ ਕੀਤੀ ਸੀ ਤੇ ਵਧੀਆ ਕੰਮ ਕੀਤਾ। ਗੁਰਦੁਆਰਾ ਸਾਹਿਬ ਵਾਲਿਆਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਨਾ ਉਹ ਤੁਸੀਂ ਇੰਟਰਨੈਟ ਤੇ ਜਿਹੜਾ ਹੈਗਾ ਆ ਸਟ੍ਰੀਮ ਉੱਥੋਂ ਦੇਖੋ। ਪ੍ਰੋਗਰਾਮ ਦੇਖ ਸਕਦੇ ਹੈਗੇ ਆ। ਜੀ ਅਗਲੀ ਖਬਰ ਜਿਹੜੀ ਆ, ਜੌਨ ਬੋਲਟਨ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ ਰਹਿ ਚੁੱਕੇ ਆ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਫਾਇਰ ਕੀਤਾ ਗਿਆ ਸੀ, ਪਰ ਉਹ ਕਹਿੰਦੇ ਵੀ ਮੈਂ ਰਿਜ਼ਾਈਨ ਕਰ ਗਿਆ ਸੀ। ਉਹਨਾਂ ਦੀ ਇੱਕ ਜਿਹੜੀ ਬੁੱਕ ਆ ਰਹੀ ਆ, ਉਸ ਬੁੱਕ ਨੂੰ ਲੈ ਕੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਟਰਾਈ ਕੀਤੀ ਸੀ ਵੀ ਉਹ ਬੁੱਕ ਨੂੰ ਬਲੌਕ ਕੀਤਾ ਜਾਵੇ, ਪਰ ਜੱਜ ਨੇ ਜਿਹੜਾ ਆ ਉਹ ਅਲਾਓ ਕਰ ਦਿੱਤਾ। ਸੋ ਉਹਨਾਂ ਨੇ ਇੱਕ ਰੀਸੈਂਟਲੀ ਇੱਕ ਇੰਟਰਵਿਊ ਦਿੱਤੀ ਹੈਗੀ ਆ, ਉਹਦੇ ਵਿੱਚ ਕੁਛ ਕੁ ਜਿਹੜੇ ਉਹਨਾਂ ਨੇ ਪੁਆਇੰਟ ਦੱਸੇ ਆ। ਉਹ ਕਹਿੰਦੇ ਵੀ ਮੈਂ ਸੋਚਦਾ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਇੱਕ ਟਰਮ ਦਾ ਹੀ ਪ੍ਰੈਜ਼ੀਡੈਂਟ ਰਹੇ, ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਵੋਟ ਉਹਨੂੰ ਪਾਉਂਗੇ ਹੁਣ ਇਸ ਇਲੈਕਸ਼ਨ 'ਚ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਉਹਨਾਂ ਨੂੰ ਵੋਟ ਨਹੀਂ ਪਾਊਂਗਾ ਅਤੇ ਨਾ ਹੀ ਜੋ ਬਾਈਡਨ ਨੂੰ ਪਾਊਂਗਾ, ਕਿਉਂਕਿ ਕਹਿੰਦੇ ਵੀ ਮੈਂ ਰਾਈਟ ਇਨ ਕਰ ਦੂੰਗਾ ਹੋਰ ਕਿਸੇ ਰਿਪਬਲਿਕਨ ਜਿਹੜਾ ਵੀ ਕੋਈ ਕੈਂਡੀਡੇਟ ਹੋਊਗਾ। ਅਤੇ ਇੱਕ ਹੋਰ ਪੁਆਇੰਟ ਉਹਨਾਂ ਨੇ ਦੱਸਿਆ ਵੀ ਚਾਈਨਾ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਹੈਲਪ ਲੈਣ ਦੀ ਕੋਸ਼ਿਸ਼ ਕੀਤੀ ਆ ਇਲੈਕਸ਼ਨ 'ਚ, ਅਤੇ ਇੱਕ ਨਾਰਥ ਕੋਰੀਆ ਦੇ ਜਿਹੜੇ ਕਹਿੰਦੇ ਕਿਮ ਜੋਂਗ ਉਨ ਆ, ਅਤੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ। ਉਹਦੇ ਸੰਬੰਧ ਦੇ ਵਿੱਚ ਅੱਜ ਸਾਊਥ ਕੋਰੀਆ ਨੇ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਆ, ਕਹਿੰਦੇ ਵੀ ਜਿਹੜੀਆਂ ਸਾਡੀ ਮੀਟਿੰਗ ਸੀਗੀਆਂ ਉਹ ਸਹੀ ਚੱਲੀਆਂ। ਸੋ ਇਹ ਵੀ ਦੱਸਦੀ ਜਾਈਏ, ਕਹਿੰਦੇ ਜੌਨ ਬੋਲਟਨ ਨੂੰ ਉਸ ਟਾਈਮ ਦੇ ਉੱਤੇ ਫਾਇਰ ਕੀਤਾ ਗਿਆ ਸੀ ਪ੍ਰੈਜ਼ੀਡੈਂਟ ਟਰੰਪ ਨੂੰ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਅਨਾਊਂਸ ਕਰ ਦਿੱਤਾ ਸੀ ਵੀ ਮੈਂ ਜਿਹੜੇ ਤਾਲੀਬਾਨ ਆ ਉਹਨਾਂ ਦੇ ਨਾਲ ਮੀਟਿੰਗ ਕਰਨ ਜਾ ਰਿਹਾ ਆ ਅਫਗਾਨ ਦੀ ਪੀਸ ਨੈਗੋਸ਼ੀਏਸ਼ਨ ਨੂੰ ਲੈ ਕੇ, ਅਤੇ ਜੌਨ ਬੋਲਟਨ ਜਿਹੜੇ ਆ ਉਹ ਇਸ ਦੇ ਉਲਟ ਸੀਗੇ। ਸੋ ਕਾਫੀ ਕੁਛ ਇਸ ਬੁੱਕ ਦੇ ਵਿੱਚ ਕਹਿੰਦੇ ਨਵਾਂ ਆਊਗਾ। ਜੀ ਬਿਲਕੁਲ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਕੋਰੀਆ ਦੀ ਸਮਿਟ ਨੂੰ ਲੈ ਕੇ ਜਿਹੜਾ ਜੌਨ ਬੋਲਟਨ ਦੇ ਕੁਛ ਦਾਅਵਿਆਂ ਦੇ ਉੱਤੇ ਸਾਊਥ ਕੋਰੀਆ ਨੇ ਇਹ ਬਿਆਨ ਦਿੱਤਾ ਆ, ਕਹਿੰਦੇ ਵੀ ਜਿਹੜਾ ਜੌਨ ਬੋਲਟਨ ਇਸ ਦੇ ਵਿੱਚ ਆਪਣੀਆਂ ਗੱਲਾਂ ਕਰ ਰਿਹਾ ਡਿਸਟੋਰਟਡ ਆ, ਯਾਨੀ ਕਿ ਜਿਹੜੀ ਟਰੰਪ ਅਤੇ ਕਿਮ ਹੁਣਾਂ ਦੀ ਜਿਹੜੀ ਸਮਿਟ ਹੋਈ ਸੀ ਉਸ ਦੇ ਬਾਰੇ ਜਿਹੜੇ ਇਹ ਕਥਿਤ ਦਾਅਵੇ ਕਰ ਰਿਹਾ ਉਸ ਦੇ ਵਿੱਚ ਇਨਕਰੈਕਸ਼ਨਸ ਆ, ਅਤੇ ਜਾਂ ਕਹਿ ਸਕਦੇ ਹਾਂ ਵੀ ਝੂਠ ਜਿਹੜਾ ਆ ਉਹ ਬੋਲ ਰਿਹਾ ਹੈਗਾ ਆ। ਇਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਵੀ ਇਹੀ ਜਿਹੜੇ ਦੋਸ਼ ਆ ਇਹ ਜਿਹੜੇ ਜੌਨ ਬੋਲਟਨ ਦੇ ਉੱਤੇ ਜਿਹੜਾ ਉਹ ਲਾ ਰਿਹਾ ਹੈਗਾ ਆ, ਅਤੇ ਸਾਊਥ ਕੋਰੀਆ ਦੇ ਦੁਆਰਾ ਇਸ ਦੋਸ਼ਾਂ ਨੂੰ ਜਿਹੜਾ ਨਕਾਰਨਾ ਅਤੇ ਇਸ ਨੂੰ ਜਿਹੜਾ ਝੂਠ ਕਹਿਣਾ, ਉਹ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀਆਂ ਗੱਲਾਂ ਦੀ ਪ੍ਰੋੜਤਾ ਜਿਹੜੀ ਉਹ ਕਰਦਾ, ਅਤੇ ਕਿਤੇ ਨਾ ਕਿਤੇ ਇਹ ਸ਼ਾਇਦ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਆ ਵੀ ਜੌਨ ਬੋਲਟਨ ਵਾਕਿਆ ਹੀ ਜਿਹਨੂੰ ਕਹਿ ਲਓ ਵੀ ਉਹ ਨਾਰਾਜ਼ ਜ਼ਿਆਦਾ ਹੋ ਗਿਆ, ਅਤੇ ਹੁਣ ਕੁਛ ਵੀ ਜਿਹੜਾ ਆਪਣੇ ਮੂੰਹੋਂ ਜਿਹੜਾ ਉਹ ਬੋਲਣ ਲੱਗਾ ਹੋਇਆ ਆ। ਹੁਣ ਇਹ ਵੀ ਹੁੰਦਾ ਹਰਜੋਤ ਸਿੰਘ ਜੀ, ਜਿਹੀਆਂ ਮਾਮਲਿਆਂ ਦੇ ਵਿੱਚ ਕੀ ਪਤਾ ਇਹਨੇ ਕੁਛ ਚੀਜ਼ਾਂ ਵਿੱਚ ਜਿਹੜੀਆਂ ਸੱਚ ਵੀ ਜਿਹੜੀਆਂ ਦੱਸੀਆਂ ਹੋਣ, ਪਰ ਜਦੋਂ 2-4 ਚੀਜ਼ਾਂ ਇਸ ਦੀਆਂ ਝੂਠ ਨਿਕਲਦੀਆਂ ਆ, ਫਿਰ ਲੋਕਾਂ ਨੇ ਕਿਸੇ ਵੀ ਇਸ ਦੀ ਗੱਲ ਦੇ ਉੱਤੇ ਜਿਹੜੀ ਆ ਉਹ ਮੰਨਣਾ ਨਹੀਂ ਸੀਗਾ। ਕਈ ਲੋਕ ਇਹ ਹੁਣ ਕਹਿ ਰਹੇ ਸੀਗੇ ਵੀ ਜੇ ਕਿਤੇ ਇਸ ਨੂੰ ਟਰੰਪ ਇੰਪੀਚਮੈਂਟ ਦੇ ਦੌਰਾਨ ਉੱਥੇ ਸੱਦਿਆ ਜਾਂਦਾ ਤਾਂ ਕੀ ਇਸ ਦਾ ਕੋਈ ਅਸਰ ਜਿਹੜਾ ਉਹ ਹੋਣਾ ਸੀਗਾ। ਮੈਨੂੰ ਨਹੀਂ ਲੱਗਦਾ ਵੀ ਉਸ ਚੀਜ਼ ਦਾ ਕੋਈ ਇੰਪੀਚਮੈਂਟ ਦੇ ਉੱਤੇ ਕੋਈ ਅਸਰ ਹੋਣਾ ਸੀ, ਕਿਉਂਕਿ ਆਲਰੇਡੀ ਰਿਪਬਲਿਕਨਸ ਨੇ ਪਹਿਲਾਂ ਹੀ ਮਨ ਦੇ ਵਿੱਚ ਠਾਣਿਆ ਸੀਗਾ ਵੀ ਨਹੀਂ, ਅਸੀਂ ਰਾਸ਼ਟਰਪਤੀ ਨੂੰ ਜਿਹੜਾ ਉਹ ਇੰਪੀਚ ਨਹੀਂ ਕਰਨਾ ਹੈਗਾ। ਜੀ ਅਗਲੀ ਖਬਰ ਜਿਹੜੀ ਸਿਆਟਲ ਤੋਂ ਆ ਰਹੀ ਆ, ਸਿਆਟਲ ਦੇ ਵਿੱਚ ਇੱਕ 9 ਬਲਾਕ ਦੇ ਕਰੀਬ ਜਿਹੜਾ ਏਰੀਆ ਆ, ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਆ, ਅਤੇ ਉਸ ਨੂੰ ਇੱਕ ਤਰ੍ਹਾਂ ਨਾਲ ਇੰਡੀਪੈਂਡੈਂਟ ਏਰੀਆ ਜਿਹਨੂੰ CHOPO ਕਹਿੰਦੇ ਹੈਗੇ ਆ ਡਿਕਲੇਅਰ ਕੀਤਾ ਹੋਇਆ, ਅਤੇ ਉੱਥੇ ਇੱਕ ਜਿਹੜਾ ਪੁਲਿਸ ਸਟੇਸ਼ਨ ਸੀ ਉਹ ਵੀ ਜਿਹੜਾ ਬੰਦ ਹੈਗਾ ਆ। ਸੋ ਪਿਛਲੇ ਦਿਨਾਂ ਦੇ ਵਿੱਚ ਇੱਕ ਉੱਥੇ ਸ਼ੂਟਿੰਗ ਹੋਈ ਸੀ ਰਾਤ, ਫਿਰ ਕਹਿੰਦੇ ਇੱਕ ਉੱਥੇ ਇੱਕ ਫੇਟਲ ਸ਼ੂਟਿੰਗ ਹੋਈ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਜਿਹੜੇ ਪੁਲਿਸ ਆ ਉਹਨਾਂ ਨੇ ਉੱਥੇ ਜਾਣ ਦੀ ਟਰਾਈ ਕੀਤੀ। ਕੈਲ ਐਂਡਰਸਨ ਪਾਰਕ ਜਿਹੜਾ ਹੈਗਾ ਆ, ਤੜਕੇ 2:30 ਵਜੇ ਦੇ ਕਰੀਬ ਉੱਥੇ ਕਹਿੰਦੇ ਸ਼ੂਟਿੰਗ ਹੋਈ ਸੀ, ਅਤੇ ਪਰ ਪੁਲਿਸ ਵਾਲਿਆਂ ਨੂੰ ਜਿਹੜੇ ਉੱਥੇ ਪ੍ਰੋਟੈਸਟਰਸ ਹੈਗੇ ਆ ਜਿਨ੍ਹਾਂ ਨੇ ਆਪਣਾ ਕੰਟਰੋਲ ਕੀਤਾ ਹੈ, ਉਹਨਾਂ ਨੇ ਅੰਦਰ ਜਾਣ ਨਹੀਂ ਦਿੱਤਾ। ਸੋ ਹੁਣ ਜਿਹੜੇ ਪੁਲਿਸ ਚੀਫ ਆ ਉਹ ਇੱਕ ਤਰ੍ਹਾਂ ਨਾਲ ਕਹਿ ਰਹੇ ਆ ਵੀ ਸਾਨੂੰ ਜਿਹੜੀ ਉੱਥੇ ਲੀਡਰਸ਼ਿਪ ਆ ਉਹਦੇ ਵੱਲ ਦੇਖਣਾ ਚਾਹੀਦਾ ਹੈਗਾ ਆ, ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ ਇੱਕ ਮੈਨਹੈਟਨ ਦਾ ਲਾਇਰ ਸੀਗਾ, ਵਕੀਲ ਸੀਗਾ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ, ਜਿਸ ਨੇ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜਾ ਕੇਸ ਆ ਉਹ ਲੈ ਕੇ ਆਏ ਹੋਏ ਸੀਗੇ ਜਾਂ ਉਹ ਲੜ ਰਿਹਾ ਸੀਗਾ, ਉਸ ਨੂੰ ਜਿਹੜਾ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ। ਇਸ ਤੋਂ ਪਹਿਲਾਂ ਇਹ ਚਰਚਾ ਚੱਲੀ ਸੀਗੀ ਜਿਸ ਦੇ ਵਿੱਚ ਅਟਰਨੀ ਜਨਰਲ ਵਿਲੀਅਮ ਬਾਰ ਨੇ ਜਿਹੜਾ ਕਿਹਾ ਸੀਗਾ
ਵੀ ਉਹ ਜਿਹੜਾ ਅਟਰਨੀ ਆ ਉਹ ਰਿਜ਼ਾਈਨ ਜਿਹੜਾ ਉਹ ਕਰਨ ਜਾ ਰਹੇ ਆ। ਫਿਰ ਉਸ ਦੀ ਅਟਰਨੀ ਦੀ ਜਿਹੜੀ ਹਰਜੋਤ ਸਿੰਘ ਜੀ ਖਬਰ ਇਹ ਆ ਗਈ ਵੀ ਕਹਿੰਦਾ ਵੀ ਨਹੀਂ ਮੈਂ ਤਾਂ ਜਿਹੜਾ ਉਹ ਨਹੀਂ ਜਾਊਂਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਹਾ ਵੀ ਚਲੋ ਜੀ ਇਹਨੂੰ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਜਾਵੇ। ਨਿਊਯਾਰਕ ਦੇ ਅਦਾਲਤਾਂ ਦੇ ਵਿੱਚ ਇਹ ਕੰਮ ਜਿਹੜਾ ਉਹ ਕਰਦਾ ਸੀਗਾ। ਵਿਲੀਅਮ ਬਾਰ ਨੇ ਜਿਹੜਾ ਮੈਨਹੈਟਨ US ਅਟਰਨੀ ਜੈਫਰੀ ਬਰਮਨ ਆ ਉਸ ਨੂੰ ਬਾਹਰ ਦਾ ਰਸਤਾ ਫਿਰ ਜਿਹੜਾ ਉਹ ਦਿਖਾ ਦਿੱਤਾ ਹੈਗਾ। ਸੋ ਇਹ ਵੀ ਕਾਫੀ ਇੱਕ ਪੋਲੀਟੀਕਲੀ ਮੋਟੀਵੇਟਿਡ ਜਿਹੜੀਆਂ ਚਰਚਾਵਾਂ ਆ ਉਹ ਚੱਲੀਆਂ ਹੈਗੀਆਂ ਆ। ਅਤੇ ਉੱਦਾਂ ਬਹੁਤ ਸਾਰੇ ਜਿਹੜੇ ਵੀ ਅਟਰਨੀ ਜਨਰਲ ਜਾਂ ਇੱਦਾਂ ਹੁੰਦੇ ਆ ਉਹ ਇਹਨਾਂ ਜਿਹੜੇ ਮੇਨ ਲੀਡਰਸ ਹੁੰਦੇ ਆ ਉਹਨਾਂ ਦੇ ਹੀ ਲਾਏ ਗਏ ਜਿਹੜੇ ਆ ਉਹ ਬੰਦੇ ਹੁੰਦੇ ਆ। ਉਹੀ ਜਿਹੜੇ ਉਹ ਕੰਮ ਕਰਨ ਵਾਲੇ ਹੁੰਦੇ ਨੇ। ਸੋ ਇਹ ਵੀ ਇੱਕ ਹੁਣ ਨਵਾਂ ਵਿਵਾਦ ਜਿਹੜਾ ਆ ਉਹ ਇਸ ਦੇ ਵਿੱਚ ਛਿੜਿਆ ਹੋਇਆ ਆ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਪਿਛਲੇ ਵੀਕਐਂਡ ਇੰਗਲੈਂਡ ਦੇ ਵਿੱਚ ਇੱਕ ਟੈਰਰਿਸਟ ਅਟੈਕ ਹੋਇਆ। ਇੱਕ ਬੰਦੇ ਨੇ 25 ਸਾਲਾਂ ਦਾ ਜਿਹੜਾ ਉਸਨੇ ਚਾਕੂ ਮਾਰ ਕੇ 3 ਜਾਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੋ ਹੁਣ ਉਹ 3 ਜਾਣਿਆਂ ਦੇ ਵਿੱਚੋਂ ਇੱਕ ਕਹਿੰਦੇ ਵੀ ਅਮਰੀਕਨ ਸਿਟੀਜ਼ਨ ਸੀ। ਉਹ ਉਸ ਦਾ ਬ੍ਰਦਰ ਨਾਰਥ ਈਸਟ ਫਿਲਾਡੈਲਫੀਆ ਦੇ ਵਿੱਚ ਜਿਹੜਾ ਹੈਗਾ ਆ ਪੁਲਿਸ ਕੈਪਟਨ ਹੈਗਾ ਆ। ਸੋ ਕਹਿੰਦੇ ਵੀ 15 ਸਾਲ ਪਹਿਲਾਂ ਜੋ ਰਿਚੀ ਬਨੈਟ ਨਾਮ ਦਾ ਇਹ ਜਿਹੜਾ ਬੰਦਾ ਹੈ 39 ਸਾਲਾਂ ਦਾ ਸੀ। ਇਹ ਇੰਗਲੈਂਡ ਦੇ ਵਿੱਚ ਮੂਵ ਹੋ ਗਿਆ ਸੀ। ਉੱਥੇ ਇੱਕ ਲਾ ਫਰਮ ਜਿਹੜੀ ਆ ਉਹਦੇ ਨਾਲ ਕੰਮ ਕਰਦਾ ਸੀ ਅਤੇ ਉਸ ਦੇ ਵੀ ਜਿਹੜੇ ਚਾਕੂ ਮਾਰੇ ਗਏ ਹੈਗੇ ਆ। ਸੋ 3 ਜਾਣਿਆਂ ਨੂੰ ਚਾਕੂ ਮਾਰ ਕੇ ਉੱਥੇ ਜਿਹੜਾ ਆ ਪਿਛਲੇ ਵੀਕਐਂਡ UK 'ਚ ਮਾਰ ਦਿੱਤਾ ਗਿਆ ਜੀ। ਇੱਥੇ ਇੱਕ ਆਪਾਂ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਆ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ 1811 ਡਗਲਸ ਬੁਲੇਵਾਰਡ, ਰੋਜ਼ਵਿਲ ਰॉस ਸਟੋਰ ਦੇ ਨਜ਼ਦੀਕ।
ਨਜ਼ਦੀਕ ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵੈਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ ਜਿਹੜੀ ਇਹ ਖਬਰ ਆ ਰਹੀ ਆ, ਪਾਕਿਸਤਾਨੀ ਓਰੀਜਨ ਦਾ ਇੱਕ ਕੈਨੇਡੀਅਨ ਪਾਕਿਸਤਾਨੀ ਜਿਸ ਨੂੰ ਜਿਹੜੇ ਕਹਿੰਦੇ ਵੀ ਇੱਕ ਮੈਂਟਲ ਇਲਨੈਸ ਸੀਗੀ, ਉਸ ਦੇ ਉੱਤੇ ਉਹਦੇ ਪਰਿਵਾਰ ਵਾਲਿਆਂ ਨੇ ਜਿਹੜੇ ਪੁਲਿਸ ਨੂੰ ਜਿਹੜੀ ਉਹ ਕਾਲ ਕੀਤੀ। 62 ਸਾਲ ਇਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਆ। ਇਜਾਜ਼ ਚੌਧਰੀ ਇਸ ਦਾ ਨਾਮ ਦੱਸਿਆ ਜਾਂਦਾ ਆ। ਉਸ ਨੂੰ ਪੁਲਿਸ ਨੇ ਜਿਹੜਾ ਆ ਉਹ ਮਾਰ ਦਿੱਤਾ। ਕਹਿੰਦੇ ਵੀ ਉਸ ਦੇ ਪਰਿਵਾਰ ਨੇ ਪੁਲਿਸ ਨੂੰ ਕਾਲ ਤਾਂ ਕੀਤੀ ਸੀਗੀ ਵੀ ਉਹਨੇ ਮੈਡੀਕੇਸ਼ਨ ਜਿਹੜੀ ਉਹ ਨਹੀਂ ਲਈ, ਜਿਸ ਕਰਕੇ ਜਿਹੜਾ ਆ ਉਹ ਥੋੜ੍ਹਾ ਉਸ ਤਰੀਕੇ ਦੇ ਨਾਲ ਜਿਹੜਾ ਵਰਤਾਰਾ ਜਿਹੜਾ ਬਿਹੇਵ ਕਰਨ ਲੱਗ ਗਿਆ। ਪਰ ਪੁਲਿਸ ਨੇ ਜਦ ਉੱਥੇ ਐਂਟਰ ਹੋਏ, ਇਜਾਜ਼ ਚੌਧਰੀ ਜਿਹੜਾ ਹੁਣ ਮਾਰਿਆ ਗਿਆ ਆ, ਕਹਿੰਦੇ ਵੀ ਉਹਦੇ ਹੱਥ ਦੇ ਵਿੱਚ ਚਾਕੂ ਸੀਗਾ ਤੇ ਪੁਲਿਸ ਨੇ ਜਿਹੜਾ ਉਸ ਨੂੰ ਉੱਥੇ ਜਿਹੜਾ ਉਹ ਮਾਰ ਦਿੱਤਾ। ਇਸ ਦੇ ਉੱਤੇ ਜਿਹੜੇ ਉੱਥੇ NDP ਦੇ ਜਿਹੜੇ ਲੀਡਰ ਹੈਗੇ ਜਗਮੀਤ ਸਿੰਘ, ਉਹਨਾਂ ਨੇ ਵੀ ਪੁਲਿਸ ਦੇ ਖਿਲਾਫ ਜਿਹੜਾ ਉਹ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਜਿਹੜੇ ਇੱਕ ਬਲਾਕ ਕਿਊਬੈਕਸ ਕਰਕੇ ਜਿਹੜੀ ਪਾਰਟੀ ਆ, ਉਹਨਾਂ ਦੇ ਇੱਕ MP ਨੂੰ ਜਿਹੜਾ ਰੇਸਿਸਟ ਵੀ ਆਖਿਆ ਸੀਗਾ ਤੇ ਉਹਨਾਂ ਦੇ ਵਰਤਾਰੇ ਦੇ ਕਰਕੇ, ਇਹ ਕਹਿਣ ਦੇ ਕਰਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚੋਂ ਇੱਕ ਦਿਨ ਦੇ ਲਈ ਸਸਪੈਂਡ ਜਿਹੜਾ ਕਰ ਦਿੱਤਾ ਗਿਆ ਸੀਗਾ। ਤੇ ਇੱਕ ਵਾਰੀ ਫਿਰ ਉਹਨਾਂ ਨੇ ਹੁਣ ਮੁਹੰਮਦ ਇਜਾਜ਼ ਚੌਧਰੀ ਦੇ ਹੱਕ ਦੇ ਵਿੱਚ ਜਿਹੜੇ ਇਜਾਜ਼ ਚੌਧਰੀ ਆ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ, ਜਿਸ ਕਰਕੇ ਦੇਖਿਆ ਗਿਆ ਵੀ ਉੱਥੇ ਕਾਫੀ ਜ਼ਿਆਦਾ ਪ੍ਰੋਟੈਸਟ ਵੀ ਪੁਲਿਸ ਦੇ ਖਿਲਾਫ ਕੈਨੇਡਾ 'ਚ ਜਿਹੜੇ ਉਹ ਦੇਖਣ ਨੂੰ ਮਿਲੇ ਨੇ। ਮਿਸੀਸਾਗਾ ਦੇ ਵਿੱਚ ਇਹ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ। ਤੇ ਆਪਣਾ ਜਿੱਦਾਂ ਕਹਿੰਦੇ ਵੀ ਆਪਣੇ ਜਿਹੜੇ ਇਸ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਅਜਿਹੀਆਂ ਕਈ ਘਟਨਾਵਾਂ ਜਿਹੜੇ ਮਾਈਨੋਰਟੀਜ਼ ਦੇ ਨਾਲ ਸੰਬੰਧਿਤ ਹੁੰਦੀਆਂ ਉਹ ਆਈਆਂ, ਤੇ ਆਪਾਂ ਦੇਖਿਆ ਵੀ ਕਿੱਦਾਂ ਇੱਥੇ ਵੀ ਕਿੰਨੇ ਜ਼ਿਆਦਾ ਜਿਹੜੇ ਮੁਜ਼ਾਹਰੇ ਜਿਹੜੇ ਹੋਏ ਆ। ਤੇ ਹੁਣ ਇਸ ਨੂੰ ਲੈ ਕੇ ਵੀ ਉੱਥੇ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਚਰਚਾ ਆ ਉਹ ਚੱਲ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਕੈਨੇਡਾ ਤੋਂ ਇੱਕ ਖਬਰ ਆ ਰਹੀ ਵੀ ਉੱਥੇ ਇੱਕ ਸਟੂਡੈਂਟ ਜਿਹੜਾ ਮੌਂਟਰੀਅਲ ਏਰੀਏ ਦੇ ਵਿੱਚ ਇੱਕ ਝੀਲ ਦੇ ਵਿੱਚ ਜਿਹੜਾ ਆ ਉਹ ਡੁੱਬ ਕੇ ਉਹਦੀ ਮੌਤ ਹੋ ਗਈ ਆ। ਇੱਕ ਹੋਰ ਬਰੈਂਪਟਨ ਤੋਂ ਖਬਰ ਆ ਰਹੀ ਆ ਵੀ ਇੱਕ ਜੈਕਨ ਸਿੰਘ ਪੁੱਤਰ ਬਚਿੱਤਰ ਸਿੰਘ ਜਨੇਤਪੁਰਾ ਪਿੰਡ ਤੋਂ ਜੋ ਬਰੈਂਪਟਨ ਤੋਂ ਲਾਪਤਾ ਹੈਗਾ ਆ, ਉਹ ਵੀ ਉੱਥੇ ਦੇ ਪਰਿਵਾਰ ਕਹਿੰਦੇ ਵੀ ਜੇ ਕੋਈ ਜਾਣਕਾਰੀ ਹੋਵੇ ਉਹਨਾਂ ਨੂੰ ਦੱਸ ਸਕਦੇ ਆ। ਉਹਨਾਂ ਨੇ ਆਪਣੇ ਨੰਬਰ ਜਿਹੜੇ ਆ ਦਿੱਤਾ ਹੈਗਾ 9052357036 ਜੀ। ਤੇ ਬਿਲਕੁਲ 20 ਸਾਲਾਂ ਦਾ ਨੌਜਵਾਨ ਆ, 6 ਫੁੱਟ 3 ਇੰਚ ਜਿਹੜਾ ਹਰਜੋਤ ਸਿੰਘ ਜੀ ਉਸ ਦਾ ਕੱਦ ਜਿਹੜਾ ਉਹ ਦੱਸਿਆ ਜਾਂਦਾ ਆ। ਇਹ ਮਾੜੀ ਗੱਲ ਆ ਹਰਜੋਤ ਸਿੰਘ ਜੀ, ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਉਹ ਵਾਪਰਨ ਡਈਆਂ ਨੇ,
ਇੱਕ ਬੀਚਾਂ ਦੇ ਉੱਤੇ ਨਿਆਣਿਆਂ ਦਾ ਬੱਚਿਆਂ ਦਾ ਜਿਹੜਾ ਉਹ ਮੌਤ ਦੇ ਘਾਟ ਜਿਹੜਾ ਉਤਰ ਜਾਣਾ, ਉਹ ਵੀ ਚੀਜ਼ਾਂ ਅਤੇ ਅਜਿਹੀਆਂ ਜਿਹੜੀਆਂ ਨਾਲ ਲਾਪਤਾ ਹੋ ਜਾਣਾ, ਇਹ ਵੀ ਚੀਜ਼ਾਂ ਜਿਹੜੀਆਂ ਬਹੁਤ ਵਾਪਰ ਰਹੀਆਂ। ਸੋ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਆ। ਨੋ ਡਾਊਟ ਤੁਸੀਂ ਮੁਲਕਾਂ ਦੇ ਵਿੱਚ ਬਾਹਰ ਪੜ੍ਹਨ ਦੇ ਲਈ, ਹੋਰ ਮਿਹਨਤਾਂ ਦੇ ਲਈ ਆਏ ਆ, ਪਰ ਕਿਸੇ ਗਲਤ ਕੰਮਾਂ ਦੇ ਵਿੱਚ ਨਾ ਜਿਹੜਾ ਉਹ ਫਸ ਜਿਓ, ਜਾਂ ਗਲਤ ਜਿਹੜੇ ਅਨਸਰਾਂ ਦੇ ਨਾਲ ਨਾ ਜੇ ਕਿਤੇ ਉਹ ਰਲ ਜਿਓ, ਫਿਰ ਜਿਹੜੇ ਇਹ ਪ੍ਰੋਬਲਮ ਜਿਹੜੀ ਕਈ ਵਾਰੀ ਵੱਧ ਜਾਂਦੇ ਆ। ਕੁਝ ਕੁ ਹੋਰ ਜਿਹੜੇ ਆਪਣੇ ਗਵਾਂਢੀ ਮੁਲਕ ਦੀਆਂ ਖਬਰਾਂ ਦੇ ਵਿੱਚ ਹਰਜੋਤ ਸਿੰਘ ਜੀ ਦੱਸਦੇ ਜਾਈਏ, ਇੱਕ ਸਰਵੇ ਦੇ ਮੁਤਾਬਕ ਕਹਿੰਦੇ ਵੀ ਬਹੁਤੇ ਜਿਹੜੇ ਕੈਨੇਡੀਅਨਸ ਆ ਉਹ ਕੰਮ ਕਰਨ ਤੋਂ ਇਨਕਾਰ ਕਰ ਰਿਹਾ ਕੋਵਿਡ-19 ਦੇ ਕਰਕੇ। ਕਹਿੰਦੇ ਵੀ ਇਹ ਅਥਾਰਟੀਜ਼ ਜਿਹੜੇ ਆ ਉਹਨਾਂ ਨੇ ਜਿਹੜੇ ਇਸ ਚੀਜ਼ ਨੂੰ ਮੰਨਿਆ ਆ, ਅਤੇ ਕਹਿੰਦੇ ਜਿਹੜੀਆਂ ਉੱਥੇ ਲੇਬਰ ਲਾਜ਼ ਜਿਹੜੇ ਹੈਗੇ ਆ ਉਹਦੇ ਕਰਕੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਡੇਂਜਰਸ ਕੰਮ ਕਰਨ ਤੋਂ ਇਨਕਾਰੀ ਹੋਏ ਪਏ ਆ। ਉੱਧਰ ਬਿਜ਼ਨਸਿਸ ਰੀਓਪਨ ਦੀਆਂ ਚਰਚਾਵਾਂ ਜਿਹੜੀਆਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਚੱਲ ਰਹੀਆਂ ਆ, ਪਰ ਉੱਥੇ ਲੋਕਾਂ ਦੇ ਕੰਮ 'ਤੇ ਨਾ ਆਉਣ ਦੇ ਕਰਕੇ ਜਾਂ ਰਿਫਿਊਜ਼ ਕਰਨਾ ਕੰਮ ਦੇ ਉੱਤੇ ਆਉਣ ਕਰਕੇ, ਕਿਉਂਕਿ ਵੀ ਪ੍ਰੋਟੈਕਟਿਵ ਇਕਵਿਪਮੈਂਟ ਨਹੀਂ ਆ ਜਾਂ ਐਡੀਕੁਏਟ ਫਿਜ਼ੀਕਲ ਡਿਸਟੈਂਸਿੰਗ ਨਹੀਂ ਹੈਗੀ, ਇਹ ਸਾਰੀਆਂ ਚੀਜ਼ਾਂ ਦੇ ਕਰਕੇ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਦਾ ਸਾਹਮਣਾ ਜਿਹੜਾ ਆ ਉਹ ਕੈਨੇਡੀਅਨ ਬਿਜ਼ਨਸਿਸ ਨੂੰ, ਕੈਨੇਡੀਅਨਸ ਨੂੰ ਜਿਹੜਾ ਇਸ ਟਾਈਮ ਝੱਲਣਾ ਪੈ ਰਿਹਾ ਹੈਗਾ ਆ। ਬਿਲਕੁਲ, USA ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਫੈਕਟਰੀਜ਼ ਹੈਗੀਆਂ, ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਲੋਕਾਂ ਦੀ ਗਿਣਤੀ ਪਾਈ ਜਾ ਰਹੀ ਆ। ਪਿਛਲੇ ਦਿਨਾਂ 'ਚ ਆਪਾਂ ਸਾਂਝੀਆਂ ਕੀਤੀਆਂ ਸੀ ਖਬਰਾਂ, ਕਿਸ ਤਰ੍ਹਾਂ ਜਿਹੜੀਆਂ ਮੀਟ ਫੈਕਟਰੀਆਂ ਹੈਗੀਆਂ ਟੈਨਸੀ ਵਗੈਰਾ 'ਚ, ਉੱਥੇ ਜਿਹੜਾ ਉਹਨਾਂ ਦੇ ਬਹੁਤ ਸਾਰੇ ਜਿਹੜੇ ਕਾਮੇ ਸੀ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਗਈ ਆ। ਇਸੇ ਤਰ੍ਹਾਂ ਫ੍ਰਿਜ਼ਨੋ ਤੋਂ ਵੀ ਖਬਰ ਆ ਰਹੀ ਆ। ਫ੍ਰਿਜ਼ਨੋ ਦਾ ਜਿਹੜਾ ਐਮਾਜ਼ੋਨ ਦਾ ਵੇਅਰ ਹਾਊਸ ਆ, ਉੱਥੋਂ ਵੀ ਜਿਹੜੇ 2 ਲੋਕ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਮਿਲੀ ਹੈਗੀ ਆ। ਸੋ ਸਾਨੂੰ ਪਤਾ ਹੀ ਆ ਵੀ ਪਿਛਲੇ ਦਿਨਾਂ 'ਚ ਜਕਾਰਾ ਵਾਲਿਆਂ ਨੇ ਵੀ, ਹੋਰਨਾਂ ਨੇ ਵੀ ਕਾਫੀ ਜਿਹੜਾ ਉੱਥੇ ਜਿਹੜੀਆਂ ਮੀਟ ਦੀਆਂ ਫੈਕਟਰੀਆਂ ਹੈਗੀਆਂ, ਫੋਸਟਰ ਫਾਰਮ ਦੀਆਂ, ਚਾਹੇ ਉਹ ਲਿਵਿੰਗਸਟਨ 'ਚ ਆ, ਜੁਬਾ ਸਿਟੀ 'ਚ ਵੀ ਇੱਕ ਫੈਕਟਰੀ ਸੀ, ਅਤੇ ਫ੍ਰਿਜ਼ਨੋ ਸੀ, ਉਹਨਾਂ ਨੂੰ ਵੀ ਕੰਟੈਕਟ ਕੀਤਾ ਸੀ ਵੀ ਉੱਥੇ ਜਿਹੜੇ ਲੋਕ ਕੰਮ ਕਰਦੇ ਆ, ਇੱਕ ਤਾਂ ਜ਼ਿਆਦਾ ਏਜ ਵਾਲੇ ਹੈਗੇ ਆ, 40-50 ਸਾਲ ਤੋਂ ਉੱਪਰ ਵਾਲੇ ਆ, ਅਤੇ ਦੂਸਰਾ ਮੈਜੋਰਟੀ ਦੇ ਵਿੱਚ, ਔਰ ਦੂਸਰਾ ਉਹਨਾਂ ਦੇ ਵਿੱਚ ਸੋਸ਼ਲ ਡਿਸਟੈਂਸ ਘੱਟ ਆ। ਸੋ ਉੱਥੇ ਖਤਰੇ ਵਾਲੀ ਚੀਜ਼ ਹੈਗੀ ਆ। ਸੋ ਬਹੁਤ ਸਾਰੇ ਲੋਕ ਉੱਥੇ ਵੀ ਕੰਮਾਂ 'ਤੇ ਜਾਣੋਂ ਜਿਹੜੇ ਘਟੇ ਹੋਏ ਹੈਗੇ ਆ। ਜੀ ਜੀ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਇਹ ਵੀ ਇੱਕ ਕੈਨੇਡਾ ਦੇ ਨਾਲ ਹੀ ਸੰਬੰਧਿਤ ਖਬਰ ਆ। ਕੈਨੇਡਾ ਦੀ ਜਿਹੜੀ RCMP ਆ, ਉਹਨਾਂ ਨੇ 7 ਅਮਰੀਕੀਆਂ ਨੂੰ ਕਹਿੰਦੇ ਪਿਛਲੇ ਦਿਨੀ ਜਿਹੜੀ ਬੈਂਫ ਨੈਸ਼ਨਲ ਪਾਰਕ ਹੈਗੀ ਆ ਉਸ ਦੇ ਵਿੱਚ ਸਟਾਪ ਕਰਨ ਦੇ ਕਰਕੇ ਫਾਈਨ ਜਿਹੜਾ ਉਹ ਕੀਤਾ ਆ। ਸੋ ਅਮਰੀਕੀ ਜਿਹੜੇ ਇੱਧਰੋਂ ਘੁੰਮਣ ਦੇ ਲਈ ਉੱਧਰ ਨੂੰ ਗਏ ਹੋਏ ਆ, ਕਹਿੰਦੇ ਵੀ 7 US ਦੇ ਜਿਹੜੀਆਂ ਨੰਬਰ ਪਲੇਟਾਂ ਵਾਲੀ ਜਿਹੜੀਆਂ ਗੱਡੀਆਂ ਆ ਉਹਨਾਂ ਨੂੰ ਜਿਹੜਾ ਉਹ ਫਾਈਨ ਕੀਤਾ ਗਿਆ। ਸੋ ਅਲਾਊਡ ਨਹੀਂ ਹੈਗਾ ਹਾਲ ਦੀ ਘੜੀ ਜਿਹੜਾ ਇਸ ਪਾਸੇ ਵੱਲ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਕਰਨ ਦੇ ਲਈ ਉੱਧਰਲੇ ਪਾਸੇ ਜਾਣਾ। ਨਾਨ ਅਸੈਂਸ਼ੀਅਲ ਟਰੈਵਲ ਕੈਨੇਡਾ US ਦੇ ਵਿੱਚ ਜਿਹੜਾ ਉਹ ਬੈਨ ਹੈਗਾ ਆ ਹਾਲ ਦੀ ਘੜੀ। ਘੱਟੋ ਘੱਟ ਜਿਹੜਾ 21 ਜੁਲਾਈ ਤੱਕ ਜਿਹੜਾ ਉਹ ਬੰਦ ਰਹੇਗਾ, ਪਰ ਉਸ ਦੇ ਬਾਵਜੂਦ ਕਹਿੰਦੇ ਆ ਵੀ ਇਹ ਲੋਕ ਕੁਛ ਇਸ ਤਰੀਕੇ ਦੇ ਨਾਲ ਆਏ ਅਤੇ ਉੱਧਰਲੇ ਪਾਸੇ ਗਿਆ। ਸੋ ਐਲਬਰਟਾ ਹੈਲਥ ਐਕਟ ਦੇ ਤਹਿਤ ਸਾਰਿਆਂ ਨੂੰ $1200 ਦਾ ਜਿਹੜਾ ਜੁਰਮਾਨਾ ਆ ਉਹ ਲਾਇਆ ਗਿਆ। ਜੀ, ਅਗਲੀ ਖਬਰ ਜਿਹੜੀ ਆ ਆਪਾਂ ਸਾਂਝੀ ਕਰਨੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਕਹਿੰਦੇ ਵੀ H1B ਵੀਜ਼ੇ ਜਿਹੜੇ ਆ ਉਹਨਾਂ ਦੇ ਉੱਤੇ ਪਾਬੰਦੀਆਂ ਨੂੰ ਲੈ ਕੇ ਅਨਾਊਂਸਮੈਂਟ ਕਰ ਸਕਦੇ ਆ। ਕਹਿੰਦੇ ਵੀ 2,40,000 ਦੇ ਕਰੀਬ ਲੋਕ ਜਿਹੜੇ ਆ ਉਹ ਇਸ ਦੇ ਨਾਲ ਪ੍ਰਭਾਵਿਤ ਹੋਣਗੇ। ਪਿਛਲੇ ਸਾਲ 1,33,000 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਨੂੰ H1B ਵੀਜ਼ਾ ਦਿੱਤਾ ਗਿਆ ਸੀ, ਅਤੇ 98,000 ਦੇ ਕਰੀਬ ਜਿਹੜੇ ਹੈਗੇ ਆ H2B ਵੀਜ਼ਾ ਸੀ ਉਹਨਾਂ ਦੇ ਕੋਲ, 12,000 ਦੇ ਕੋਲ L1 ਵੀਜ਼ਾ ਸੀ। ਕਹਿੰਦੇ ਵੀ USA ਦੇ ਵਿੱਚ ਅਨਪਲਾਇਮੈਂਟ ਨੂੰ ਦੇਖਦੇ ਹੋਏ ਵੀ USA ਦੇ ਜਿਹੜੇ ਵਸਿੰਦੇ ਆ ਉਹ ਲੇਡ ਆਫ ਆ, ਉਹਨਾਂ ਦੇ ਕੋਲ ਕੰਮ ਨਹੀਂ ਹੈਗਾ, ਉਹਦੇ ਕਰਕੇ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਅੱਜ ਅਨਾਊਂਸ ਕਰ ਸਕਦੇ ਆ ਵੀ 180 ਦਿਨਾਂ ਦੇ ਲਈ ਜਿਹੜਾ H1B ਵੀਜ਼ਾ ਪ੍ਰੋਗਰਾਮ ਅਤੇ L1 ਪ੍ਰੋਗਰਾਮ ਇਹਨਾਂ ਦੇ ਉੱਤੇ ਜਿਹੜਾ ਆ ਪਾਬੰਦੀ ਲਾਈ ਜਾਵੇ। ਪਹਿਲਾਂ ਵੀ ਸਰੋਤਿਆਂ ਨੂੰ ਯਾਦ ਹੋਊਗਾ ਇਸ ਸਾਲ ਦੇ ਵਿੱਚ ਵੀ ਉਹਨਾਂ ਨੇ ਗ੍ਰੀਨ ਕਾਰਡ 'ਤੇ 60 ਦਿਨਾਂ ਦੀ ਜਿਹੜੀ ਪਾਬੰਦੀ ਲਾਈ ਸੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਬੀਤੇ ਹਫਤੇ ਦੇ ਵਿੱਚ ਲੈਥਰੋਪ ਦੇ ਵਿੱਚ ਟੂ ਕੈਚ ਪ੍ਰੀਡੇਟਰ ਦੇ ਤਹਿਤ ਜਿਹੜੇ ਪੁਲਿਸ ਵਾਲਿਆਂ ਨੇ ਉੱਥੋਂ ਦੇ ਜਿਹੜੇ ਸਟਿੰਗ ਆਪਰੇਸ਼ਨ ਦੇ ਦੌਰਾਨ 19 ਪ੍ਰੀਡੇਟਰ ਜਿਹੜੇ ਉਹ ਫੜੇ। ਪ੍ਰੀਡੇਟਰ ਉਹਨਾਂ ਨੂੰ ਇੱਥੇ ਆਖਿਆ ਜਾਂਦਾ ਆ ਜਿਹੜੇ ਨਾਬਾਲਗ ਬੱਚੀਆਂ ਦੇ ਨਾਲ ਕੁਕਰਮ ਬਾਰੇ ਜਿਹੜਾ ਉਹ ਸੋਚ ਰਹੇ ਹੁੰਦੇ ਆ ਜਾਂ ਉਹਨਾਂ ਦੇ ਨਾਲ ਯੌਨ ਸੰਬੰਧ ਬਣਾਉਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਦੇ ਵਿੱਚ ਹੁੰਦੇ ਆ।
ਸਟਿੰਗ ਆਪਰੇਸ਼ਨ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ ਉਹ ਇੱਕ ਬੱਚੇ ਮਾਈਨਰ ਦੇ ਵਜੋਂ ਜਿਹੜੇ ਉਹ ਐਕਟ ਕਰਦੇ ਨੇ ਤੇ ਇਹਨਾਂ ਦੇ ਨਾਲ ਗੱਲਾਂ ਕਰਦੇ ਨੇ ਤੇ ਫਿਰ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਉਸ ਤੋਂ ਵਿੱਚ ਪਤਾ ਲੱਗਦਾ ਆ। ਸਭ ਤੋਂ ਅਫਸੋਸ ਵਾਲੀ ਗੱਲ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਆਈ ਵੀ 5 ਜਿਹੜੇ ਪੰਜਾਬੀ ਸਿੱਖ ਨੇ ਉਹਨਾਂ ਦੇ ਵਿੱਚੋਂ ਕਈ ਉਹ ਇਸ ਪ੍ਰੀਡੇਟਰ ਦੇ ਵਿੱਚ ਜਿਹੜੇ ਉਹ ਫੜੇ ਗਏ ਨੇ। ਇਹ ਬਹੁਤ ਹੀ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ। ਸ਼ੇਰ ਰੰਧਾਵਾ ਨਾਂ ਦਾ ਸਰਬਜੀਤ ਸ਼ੇਰਗਿੱਲ ਜਿਹੜਾ ਇਸ ਦੇ ਵਿੱਚ ਹੈਗਾ, ਸਿਮਰਨ ਸਿੰਘ, ਵਿਸ਼ਾਲ ਸਿੰਘ, ਇਹ ਰੋਨੀਲ ਸਿੰਘ, ਇਹ ਜਿਹੜੇ 5 ਜਿਹੜੇ ਪੰਜਾਬੀ ਸਿੱਖ ਨੇ ਇਹ ਲੈਥਰੋਪ ਦੀ ਪੁਲਿਸ ਨੇ ਟੂ ਕੈਚ ਪ੍ਰੀਡੇਟਰ ਦੇ ਤਹਿਤ ਜਿਹੜੇ ਆ ਉਹ ਫੜੇ ਨੇ। ਤੇ ਉਮਰ ਵੀ ਹਰਜੋਤ ਸਿੰਘ ਜੀ ਕਈ ਤਾਂ ਨੌਜਵਾਨ ਨੇ ਤੇ ਕਈ ਜਿਹੜੇ ਇਸ ਦੇ ਵਿੱਚ ਬਜ਼ੁਰਗ ਵੀ ਹੈਗੇ ਸੋ ਨੇ। ਬਿਲਕੁਲ ਕੋਈ 81 ਦਾ ਫੋਰਨ ਆ, ਕੋਈ 85 ਦਾ ਫੋਰਨ ਆ, ਕੋਈ ਬੜੀ 76 ਮਾੜੀ ਗੱਲ ਦਾ ਹੈਗੀ। born, ਤੁਸੀਂ ਦੇਖੋ 74 ਵੀ ਦਾ। ਲੈਥਰੋਪ ਦਾ ਮੇਅਰ ਆਪਣਾ ਆ ਪੰਜਾਬੀ, ਉਸ ਏਰੀਏ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਆ। ਟ੍ਰੇਸੀ, ਸਟਾਕਟਨ, ਮੋਡੈਸਟੋ, ਮੰਟੀਕਾ, ਲੈਥਰੋਪ, ਇਸ ਏਰੀਏ ਦੇ ਵਿੱਚ ਹੁਣ ਦੇਖੋ 19 ਜਾਣੇ ਫੜੇ ਆ, 5 ਪੰਜਾਬੀ। ਹੁਣ ਕਿੰਨੀ ਜਿਹੜੀ ਨਮੋਸ਼ੀ ਆ ਆਪਣੀ ਕੌਮ ਦੇ ਲਈ। ਸੋ ਅਸੀਂ ਫੇਸਬੁੱਕ 'ਤੇ ਸ਼ੇਅਰ ਕੀਤੀ ਸੀ, ਸਾਨੂੰ ਕਾਲ ਆਈ, ਬੜੀ ਥ੍ਰੈਟਨਿੰਗ ਕਾਲ ਆਈ ਜੀ, ਤੁਸੀਂ ਸਾਡਾ ਬੰਦਾ ਤਾਂ ਇਮੀਗ੍ਰੇਸ਼ਨ ਕੇਸ 'ਚ ਫੜਿਆ ਸੀ, ਤੁਸੀਂ ਝੂਠੀਆਂ ਖਬਰਾਂ ਫੈਲਾਉਂਦੇ ਆ। ਸੋ ਹੁਣ ਇਹ ਦੱਸਦੇ ਜਾਈਏ ਪਈ ਅਮਰੀਕਾ ਦੇ, ਨਾਰਥ ਅਮਰੀਕਾ ਦਾ ਕੋਈ ਟੀਵੀ ਚੈਨਲ ਨਹੀਂ ਜਿਸ ਨੇ ਇਸ ਖਬਰ ਨੂੰ ਨਹੀਂ ਕਵਰ ਕੀਤਾ। ਫੌਕਸ 40 ਨੇ, KRON ਨੇ, ਸੈਕਰਾਮੈਂਟੋ ਬੀ ਨੇ, ਮੋਡੈਸਟੋ ਬੀ ਨੇ, ਹਰ ਇੱਕ ਮੀਡੀਆ ਨੇ ਇਹਨੂੰ ਖਬਰ ਕੀਤਾ ਕਿ ਕਿੰਨੀ ਬਦਨਾਮੀ ਆਪ ਪਾਇਆ ਹਰਜੋਤ ਸਿੰਘ ਜੀ ਆਪਣੀ ਫੇਸਬੁੱਕ ਨੇ। ਦੇ ਉੱਤੇ। ਪੁਲਿਸ ਵਾਲਿਆਂ ਨੇ ਹੀ ਕੀਤਾ, ਲੈਥਰੋਪ ਪੁਲਿਸ ਨੇ ਤੀਜੀ ਵਾਰੀ ਇਹ ਜਿਹੜਾ ਸਟਿੰਗ ਆਪਰੇਸ਼ਨ ਕੀਤਾ ਆ। ਸਟਿੰਗ ਆਪਰੇਸ਼ਨ ਇਹ ਕੀ ਕਰਦੇ ਵੀ ਪੁਲਿਸ ਵਾਲੇ ਖੁਦ ਹੀ ਹੁੰਦੇ ਆ ਤੇ ਉਹ ਫਿਰ ਕੰਟੈਕਟ ਕਰਦੇ ਆ ਜਿੱਦਾਂ ਬੱਚੀਆਂ ਬਣ ਕੇ, ਕਿਉਂਕਿ ਉਹਨਾਂ ਦਾ ਮੇਨ ਪਰਪਸ ਕਹਿੰਦੇ ਇਹ ਆ ਪੇਰੈਂਟਸ ਨੂੰ ਵੀ ਤੁਸੀਂ ਜਿੰਨੇ ਵੀ ਪੇਰੈਂਟਸ ਹੈਗੇ ਆ ਵੀ ਪਲੀਜ਼ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖੋ ਜਦੋਂ ਉਹ ਕੰਪਿਊਟਰ ਤੇ ਕਿਸੇ ਨਾਲ ਚੈਟ ਕਰ ਰਹੇ ਆ, ਕੰਪਿਊਟਰ ਵਰਤ ਰਹੇ ਹੈਗੇ ਆ, ਕਿਉਂਕਿ ਤੁਹਾਨੂੰ ਨਹੀਂ ਪਤਾ ਵੀ ਤੁਹਾਡਾ ਬੱਚਾ ਕਿਹਦੇ ਨਾਲ ਫੇਸਬੁੱਕ ਤੇ ਜਾਂ ਹੋਰ ਜਿਹੜੇ ਮਾਧਿਅਮ ਹੈਗੇ ਆ ਕਿਸੇ ਦੇ ਨਾਲ ਗੱਲ ਕਰ ਰਿਹਾ ਹੈਗਾ, ਕੌਣ ਉਹ ਬੰਦਾ ਹੈਗਾ ਮੂਹਰੇ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਸ਼ਾਮ ਨੂੰ 4 ਤੋਂ ਲੈ ਕੇ 5:30 ਵਜੇ ਤੱਕ ਸਪੈਸ਼ਲ ਪ੍ਰੋਗਰਾਮ ਹੋਣਾ ਹੈਗਾ ਤੇ ਉਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੇ ਐਜੂਕੇਟਰ ਵੀ ਜੁੜਨਗੇ ਵੀ ਕਿਸ ਤਰ੍ਹਾਂ ਜਿਹੜੇ ਆ ਤੁਸੀਂ ਜਿਹੜੇ ਆਪਣੇ ਵੀ ਭੈਣ ਭਰਾ ਜਿੰਨੇ ਆਪਣੇ ਪੰਜਾਬੀ ਸੁਣ ਰਹੇ ਆ, ਕਿਸੇ ਵੀ ਵੀਰ ਭੈਣ ਦੀ ਜਿਹੜੀ ਬੱਚੀ, ਕੋਈ ਵੀ ਜਿਹੜੇ 18 ਸਾਲਾਂ ਤੋਂ ਥੱਲੇ ਬੱਚੀਆਂ ਹੈਗੀਆਂ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਵਾਚ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਨੂੰ ਬਚਾ ਸਕਦੇ ਆ ਇੱਦਾਂ ਦੇ ਦਰਿੰਦਿਆਂ ਤੋਂ, ਉਹਦੇ ਬਾਰੇ ਜਿਹੜੀ ਡਿਸਕਸ਼ਨ ਹੋਊਗੀ। 4 ਵਜੇ ਜਿਹੜਾ ਸ਼ੋਅ ਹੋਣਾ ਹੈ। ਹਰਜੋਤ ਸਿੰਘ ਜੀ ਇਹਦੇ ਵਿੱਚ ਇਕੱਲੀਆਂ ਬੱਚੀਆਂ ਨਹੀਂ, ਬੱਚਿਆਂ ਦੇ ਨਾਲ ਵੀ, ਮੁੰਡਿਆਂ ਦੇ ਨਾਲ ਵੀ ਇਦਾਂ ਜਿਹੜਾ ਉਹ ਕੁਝ ਹੋ ਜਾਂਦਾ। ਤੇ ਨਾਲੇ ਆਈ ਥਿੰਕ ਕੰਪਿਊਟਰ ਦੇ ਉੱਤੇ ਗੱਲ ਕਰਨ ਦੀ ਨਹੀਂ ਗੱਲ ਇਹ ਵੀ ਤੁਸੀਂ ਕਿਸੇ ਦੇ ਉੱਤੇ ਟਰਸਟ ਨਹੀਂ ਕਰ ਸਕਦੇ। ਅੱਜ ਕੱਲ੍ਹ ਦੇਖਣ ਨੂੰ ਬੜੇ ਦਰਸ਼ਨੀ ਸਿੰਘ ਲੱਗਦੇ ਨੇ ਪਰ ਕੰਮ ਜਿਹੜੇ ਉਹ ਕਰਨ ਵਾਲੇ ਜਿਹੜੇ ਪੁੱਠਿਆਂ ਵਾਲੇ ਕਰਦੇ ਨੇ। ਜਿੱਦਾਂ ਆਪਾਂ ਦੇਖਦੇ ਆ ਨਾ ਵੀ ਸਾਰੇ ਜਾਣੇ ਜਦੋਂ ਕਾਲਿਆਂ ਦੀ ਗੱਲ ਆ ਰਹੀ ਸੀਗੀ ਬਲੈਕ ਲਾਈਵ ਮੈਟਰ ਦੇ ਦੌਰਾਨ, ਕਹਿੰਦੇ ਵੀ ਸਾਰੇ ਦੇ ਸਾਰੇ ਮਾੜੇ, ਹੁਣ ਸਾਰਿਆਂ ਨੇ ਕਹਿਣਾ ਵੀ ਸਿੰਘ ਜਿਹੜੇ ਆ ਉਹ ਮਾੜੇ ਨੇ। ਤੇ ਫਿਰ ਆਈ ਥਿੰਕ ਜੇ ਉਹਨਾਂ ਨੂੰ ਆਪਾਂ ਮਾੜੇ ਆਖਦੇ ਇਸ ਹਿਸਾਬ ਦੇ ਨਾਲ, ਇਹ ਸਾਰਿਆਂ ਨੇ ਇਦਾਂ ਕਹਿਣ ਲੱਗ ਜਾਣਾ ਤੇ ਫਿਰ ਭੱਜਣਾ ਕਿਹੜੇ ਪਾਸੇ ਨੂੰ ਆ, ਕਿਹਨੂੰ ਮੂੰਹ ਦਿਖਾਓਗੇ ਤੇ ਕਿਹਦੇ ਮੂੰਹ ਤੁਸੀਂ ਉਹ ਬੰਦ ਕਰਨ ਦੇ ਲਈ ਜਿਹੜੇ ਉਹ ਅੱਗੇ ਹੋਣਗੇ। ਸੋ ਅਜਿਹੇ ਲੋਕਾਂ ਦੇ ਕਰਕੇ ਪੂਰੀ ਦੀ ਪੂਰੀ ਕਮਿਊਨਿਟੀ, ਪੂਰੀ ਦਾ ਪੂਰਾ ਭਾਈਚਾਰਾ, ਸਾਰਿਆਂ ਦੇ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਆਈ ਥਿੰਕ ਸਭ ਤੋਂ ਵੱਡੀ ਪ੍ਰੋਬਲਮ ਇਸ ਦੇ ਵਿੱਚ ਇਹ ਵੀ ਆਉਂਦੀ ਹੈ ਹਰਜੋਤ ਸਿੰਘ ਜੀ, ਆਪਾਂ ਕਿਤੇ ਨਾ ਕਿਤੇ ਕਈ ਵਾਰੀ ਜਦੋਂ ਕੋਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਆ, ਉਹਨਾਂ ਲੋਕਾਂ ਦੀ ਫੜੋ ਫੜਾਈ ਕਰਨ ਦੀ ਬਜਾਏ ਉਸ ਗੱਲ ਦੇ ਉੱਤੇ ਪਰਦਾ ਜਿਹੜਾ ਉਹ ਪੈ ਜਾਂਦਾ ਆ ਤੇ ਉਹਦੇ ਕਰਕੇ ਫਿਰ ਅਜਿਹੇ ਲੋਕਾਂ ਨੂੰ ਫਿਰ ਮੁੜ ਦੁਬਾਰਾ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਮੌਕਾ ਮਿਲ ਜਾਂਦਾ ਤੇ ਫਿਰ ਅਜਿਹੇ ਪੁੱਠੇ ਸਿੱਧੇ ਜਿਹੜੇ ਕਾਰੇ ਆ ਉਹ ਕਰਦੇ ਰਹਿੰਦੇ ਨੇ ਜੀ। ਸੋ ਬਿਲਕੁਲ ਉਹਨਾਂ ਦੇ ਉੱਤੇ ਫੈਲਨੀ ਚਾਰਜ ਲੱਗਣਗੇ, ਪੈਡੋਫਾਈਲ ਇਹਨਾਂ ਦੀ ਲਿਸਟ ਹੁੰਦੀ ਆ, ਉਹਦੇ ਵਿੱਚ ਨਾਮ ਲਿਖਿਆ ਜਾਊਗਾ। ਸਾਰਾ ਕੁਝ ਟੀਵੀ ਦੇ ਉੱਤੇ ਉਹਨਾਂ ਨੇ ਰਿਕਾਰਡ ਕੀਤਾ ਹੁੰਦਾ। ਇਹ ਇੱਦਾਂ ਨਹੀਂ ਵੀ ਉਹੀ ਕਿਸੇ ਨੂੰ ਫੜ ਲਿਆ ਜੀ ਵੀ ਝੂਠਾ ਫਸਾਤਾ। ਸੋ ਦੇਖੋ ਆਪਾਂ ਜਦੋਂ ਤੋਂ ਹੀ ਕਰੋਨਾ ਚੱਲੀ ਹੈਗੀ ਆ, ਹਰ ਰੋਜ਼ ਕੋਈ ਨਾ ਕੋਈ ਐਵਰੀਡੇ ਤੁਹਾਡੇ ਨਾਲ ਕੋਈ ਪੋਜ਼ੀਟਿਵ ਖਬਰ ਸਾਂਝੀ ਕਰਦੇ ਸੀ ਵੀ ਕਿਸ ਤਰ੍ਹਾਂ ਜਿਹੜੀ ਪੰਜਾਬੀ ਕਮਿਊਨਿਟੀ ਆ, ਆਪਣੀ ਸਿੱਖ ਕਮਿਊਨਿਟੀ ਆ, ਪੂਰੀ ਇਨਸਾਨੀਅਤ ਦੀ ਪੂਰੇ ਮੁਲਕ ਦੁਨੀਆ ਦੇ ਵਿੱਚ ਜਿਹੜੀ ਆ ਹੈਲਪ ਕਰ ਰਹੀ ਹੈਗੀ ਆ। ਸੋ ਜਦੋਂ ਇੱਦਾਂ ਦੀ ਨੈਗੇਟਿਵ ਖਬਰ ਆਉਂਦੀ ਆ ਤੇ ਇਹ ਨਾ ਸੋਚੋ ਵੀ ਜੀ ਸਿਰਫ ਤੁਹਾਡੇ ਪਰਿਵਾਰ ਦਾ ਬੰਦੇ ਦੀ ਜਿਹੜੀ ਜਾਂ ਤੁਹਾਡੇ ਪਰਿਵਾਰ ਦੀ ਬਦਨਾਮੀ ਹੋਈ ਆ, ਪੂਰੀ ਕੌਮ ਦੀ ਇਹਦੇ ਨਾਲ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਤੁਸੀਂ ਦੇਖੋ ਵੀ ਗਿਣਤੀ ਕਿੱਡੀ ਵੱਡੀ ਆ, ਤੁਸੀਂ ਖੁਦ ਪੋਪੂਲੇਸ਼ਨ ਦੇਖ ਲਓ ਪੰਜਾਬੀਆਂ ਦੀ ਇਹ ਟਾਊਨਾਂ ਦੇ ਵਿੱਚ ਜਿਹੜੀ ਮੈਂ ਦੱਸੀ ਆ ਤੁਹਾਨੂੰ ਕਿੰਨੀ ਆ, ਤੇ ਇਹ ਜਿਹੜੇ ਅਰੈਸਟ ਹੋਏ ਆ 19 ਵਿੱਚੋਂ 5 ਜਾਣੇ, ਇਹ ਕਿੰਨੀ ਪਰਸੈਂਟ ਬਣਦੀ ਹੈਗੀ ਆ? 25% ਤੋਂ ਵੀ ਵੱਧ ਇਹ ਜਿਹੜੀ ਬਣਦੀ ਹੈਗੀ ਆ। ਬੜੀ ਮਾੜੀ ਗੱਲ ਆ। ਸੋ ਸ਼ਾਮ ਨੂੰ ਜਿੰਨੇ ਵੀ ਭੈਣ ਭਰਾ ਜਿਨ੍ਹਾਂ ਦੇ ਬੱਚੇ 18 ਸਾਲ ਤੋਂ ਥੱਲੇ ਹੈਗੇ ਆ, ਜ਼ਰੂਰ ਇਹ ਸ਼ੋਅ ਸੁਣਿਓ ਵੀ ਕਿਸ ਤਰ੍ਹਾਂ ਤੁਸੀਂ ਜਿਹੜੇ ਇੱਦਾਂ ਦੇ
ਜਿਹੜੇ ਪ੍ਰੈਡੇਟਰਸ ਹੈਗੇ ਆ, ਜਿਹੜੇ ਦਰਿੰਦੇ ਲੋਕ ਆ, ਕੀ ਪ੍ਰੀਕਾਸ਼ਨਸ ਜੀ ਹਾਂ, ਕੀ ਤੁਸੀਂ ਲੈ ਆਪਣੇ ਸਕਦੇ ਬੱਚਿਆਂ ਆ। ਨੂੰ ਜਿਹੜਾ ਉਹ ਸਿਖਾਉਣਾ ਆ ਵੀ ਕਿੰਨਾਂ ਨਾਲ ਤੁਸੀਂ ਗੱਲ ਕਰਨੀ ਚਾਹੀਦੀ, ਕਿੰਨਾਂ ਤੋਂ ਜਿਹੜਾ ਉਹ ਤੁਸੀਂ ਪਰਹੇਜ਼ ਰੱਖਣਾ ਹੈ, ਕੀ ਜਿਹੜੀ ਆ ਉਹ ਮਨਸ਼ਾ ਦੇ ਨਾਲ ਤੁਹਾਡੇ ਪਿੱਛੇ ਜਿਹੜਾ ਉਹ ਆ ਰਿਹਾ ਹੈਗਾ ਆ। ਕਿਉਂਕਿ ਦੇਖੋ ਹਰਜੋਤ ਸਿੰਘ ਜੀ, ਅਜਿਹੀਆਂ ਚੀਜ਼ਾਂ ਜੇ ਪੰਜਾਬ ਦੇ ਵਿੱਚ ਜਾਂ ਉੱਥੇ ਹੋ ਰਹੀਆਂ ਸੀ ਉਹ ਢੱਕੀਆਂ ਰਹਿ ਜਾਂਦੀਆਂ ਸੀ। ਅਮਰੀਕਾ 'ਚ ਇਹ ਚੀਜ਼ ਢੱਕੀ ਨਹੀਂ ਰਹਿੰਦੀ। ਅਜਿਹੇ ਜਿਹੜੇ ਲੋਕ ਨੇ ਉਹਨਾਂ ਦਾ ਪਰਦਾਫਾਸ਼ ਹੋ ਰਿਹਾ ਆ। ਹੁਣ ਜਿਹੜਾ ਆਪਾਂ ਬਾਕੀਆਂ ਦੇ ਬਾਰੇ ਤਾਂ ਕਹਿ ਦਿੰਦੇ ਆ, ਹੁਣ ਇੰਨੇ 19 ਦੇ ਵਿੱਚੋਂ 26% ਜਿਹੜੇ ਉਹ ਸਿੱਖ ਨੇ, ਜਿਹੜੇ ਪੰਜਾਬੀ ਨੇ, ਉਹਨਾਂ ਨੇ ਇਹ ਜਿਹੜਾ ਕੰਮ ਕੀਤਾ ਆ। ਤੇ ਫਿਰ ਦੇਖਿਓ ਬਾਕੀਆਂ ਨੇ ਤਾਂ ਸਾਰਿਆਂ ਨੂੰ ਇਹੀ ਕਹਿਣਾ ਵੀ ਨਹੀਂ, ਤੁਸੀਂ ਤਾਂ ਇਹੀ ਜਿਹੜੇ ਆ ਪੁੱਠੇ ਕੰਮ ਜਿਹੜੇ ਉਹ ਕਰਨ ਵਾਲੇ ਹੈਗੇ ਆ। ਸੋ ਫਿਰ ਉਸ ਚੀਜ਼ ਦੇ ਲਈ ਵੀ ਜਿਹੜਾ ਉਹ ਰੈਡੀ ਰਹਿਣਾ ਪੈਣਾ ਆ ਵੀ ਇਹ ਕੀ ਹੋ ਰਿਹਾ। ਨਹੀਂ ਤਾਂ ਇਹ ਪਹਿਲੋਂ ਹੀ ਸਮਾਂ ਰਹਿੰਦੇ ਹੋਏ ਅਜਿਹੇ ਜਿਹੜੇ ਪੁੱਠੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਆਪ ਹੀ ਜਿਹੜਾ ਆ ਉਹ ਪਰੇ ਕਰਨਾ ਚਾਹੀਦਾ ਆ। ਉਹਨਾਂ ਨੂੰ ਜਿਹੜਾ ਪਹਿਲਾਂ ਹੀ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਕਰ ਦੇਣੀਆਂ ਚਾਹੀਦੀਆਂ। ਅਦਰਵਾਈਜ਼ ਇਹ ਘਟਨਾ ਕਿਸੇ ਦੇ ਨਾਲ ਵੀ ਜਿਹੜੀ ਆ ਉਹ ਬਾਅਦ ਦੇ ਵਿੱਚ ਵਾਪਰ ਸਕਦੀ ਆ। ਸੋ ਭਾਈ ਪਹਿਲਾਂ ਹੀ ਜਿਹੜੀਆਂ ਗਲਤੀਆਂ ਨੂੰ ਲੁਕਾਉਣ ਦੀ ਬਜਾਏ ਇਹਨਾਂ ਜਿਹੜੇ ਰੋਗਾਂ ਦਾ ਜਿਹੜਾ ਇਲਾਜ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈ ਜੀ। ਸੋ ਬਿਲਕੁਲ, ਤੇ ਨਾਲੇ ਕੋਈ ਅਸੀਂ ਆਪ ਨਹੀਂ ਨਿਊਜ਼ ਜਿਹੜੀ ਕ੍ਰੀਏਟ ਕਰਦੇ। ਪ੍ਰੋਬਲਮ ਸਭ ਤੋਂ ਇਹ ਹੁੰਦੀ ਹੈ ਵੀ ਜਦੋਂ ਨੈਗੇਟਿਵ ਖਬਰ ਆਪਾਂ ਸ਼ੇਅਰ ਕਰਦੇ ਆ ਫਿਰ ਉਹ ਬੜੇ ਔਖੇ ਹੁੰਦੇ ਆ, ਹਨਾ, ਵੀ ਕਾਹਤੇ ਸ਼ੇਅਰ ਕੀਤੀ। ਨਹੀਂ ਜੀ, ਉਹ ਸਾਡਾ ਮੁੰਡਾ ਤਾਂ ਕਨਵਿਕਟ ਨਹੀਂ ਹੋਇਆ। ਆਪਾਂ ਕਦੋਂ ਕਹਿ ਰਹੇ ਕਨਵਿਕਟ ਹੋਇਆ? ਅਸੀਂ ਤਾਂ ਇਹੀ ਕਿਹਾ ਵੀ ਉਹ ਅਰੈਸਟ ਹੋਏ ਆ, ਇਸ ਚੱਕਰ 'ਚ ਹੋਏ ਆ। ਤੇ ਐਗਜ਼ੈਕਟਲੀ ਸੇਮ ਜਿਹੜੀ ਨਿਊਜ਼ ਆ ਲੈਥਰੋਪ ਦੀ ਪੁਲਿਸ ਨੇ ਜਿਹੜੀ ਕੀਤੀ ਉਹ ਸਾਂਝੀ ਕੀਤੀ ਆ, ਔਰ ਅਮਰੀਕਾ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਹਨਾਂ ਨੇ ਹਰ ਇੱਕ ਨਿਊਜ਼ ਚੈਨਲ ਨੇ ਉਹ ਖਬਰ ਸਾਂਝੀ ਕੀਤੀ ਆ। ਸੋ ਜੇ ਉਹ ਆਪਾਂ ਖਬਰ ਸਾਂਝੀ ਨਹੀਂ ਕਰਦੇ ਫਿਰ ਵੀ ਮਾੜੀ ਗੱਲ ਆ। ਪਰ ਤੁਸੀਂ ਇਹ ਸੋਚੋ ਨਾ ਵੀ ਜੇ ਇੱਕ ਦਸਤਾਰ ਵਾਲਾ ਬੰਦਾ ਜਿਹਦੀ ਫੋਟੋ ਉੱਥੇ ਸ਼ੋਅ ਹੋ ਰਹੀ ਆ ਤੇ ਉਹ ਹਰ ਇੱਕ ਨੂੰ ਪਤਾ ਲੱਗ ਰਹੀ ਆ ਟੀਵੀ ਤੇ, ਅਖਬਾਰ ਤੇ, ਲੈਥਰੋਪ ਪੁਲਿਸ ਦੀ ਵੈਬਸਾਈਟ ਤੇ ਕੱਲ ਨੂੰ ਮੇਰੇ ਵਰਗਾ ਸਰਦਾਰ ਕਿਤੇ ਵੀ ਤੁਰਿਆ ਜਾਂਦਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਲੋਕ ਸੋਚੂਗੇ ਵੀ ਖਰੇ ਇਹ ਵੀ ਉੱਦਾਂ ਦਾ ਹੀ ਆ? ਸੋ ਇਸ ਕਰਕੇ ਇਹ ਮਾੜੀ ਗੱਲ ਆ। ਜਿਹਨ ਗਲਤ ਕੰਮ ਕੀਤਾ, ਗਲਤ ਵਾਲੇ ਨੂੰ ਗਲਤ ਬਿਲਕੁਲ ਕਹਿਣਾ ਚਾਹੀਦਾ ਹੈਗਾ ਜੀ। ਜੀ ਬਿਲਕੁਲ ਜੀ। ਕਨਵਿਕਸ਼ਨ ਹੁਣ ਦੇਖੋ ਕੇਸ ਜਿਹੜਾ ਉਹ ਚਲਾਉਣਗੇ। ਹਾਲ ਦੀ ਘੜੀ ਉਹਨਾਂ ਨੇ ਇਹਨਾਂ ਦੋਸ਼ਾਂ ਦੇ ਤਹਿਤ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ। ਪਰ ਇਹ ਇਨ ਐਨੀ ਕੇਸ ਬੱਚਿਆਂ ਦੇ ਨਾਲ ਜਿਹੜੀ ਇਸ ਦੇ ਬਾਬਤ ਗੱਲਬਾਤ ਆ ਉਹ ਹੋਣੀ ਚਾਹੀਦੀ ਆ। ਉਹ ਉਹਨਾਂ ਨੂੰ ਦੱਸਣਾ ਹੀ ਚਾਹੀਦਾ ਆ, ਕਿਉਂਕਿ ਸਾਰੇ ਜਾਣੇ ਦੁੱਧ ਧੋਤੇ ਨਹੀਂ ਜਿਹੜੇ ਉਹ ਹੁੰਦੇ। ਬਹੁਤ ਸਾਰੇ ਜਿਹੜੀਆਂ ਅਜਿਹੀਆਂ ਜਿਹੜੇ ਥਾਵਾਂ ਦੇ ਉੱਤੇ ਪੁੱਠੇ ਕੰਮ ਜਿਹੜੇ ਉਹ ਕਰ ਰਹੇ ਨੇ, ਉਹ ਕਰ ਸਕਦੇ ਨੇ ਤੇ ਕਰਨਗੇ ਆਉਣ ਵਾਲੇ ਸਮੇਂ 'ਚ। ਉਹਨਾਂ ਦਾ ਪਹਿਲਾਂ ਹੀ ਪਰਦਾਫਾਸ਼ ਹੋਵੇ ਤਾਂ ਉਹ ਚੰਗੀ ਗੱਲ ਆ। ਬੱਚਿਆਂ ਨੂੰ ਵੀ ਆਪ ਵੀ ਸੁਚੇਤ ਰਹੋ ਇਹਨਾਂ ਚੀਜ਼ਾਂ ਨੂੰ ਲੈ ਕੇ, ਤੇ ਬੱਚਿਆਂ ਨੂੰ ਵੀ ਜਿਹੜੇ ਇਸ ਦੇ ਪ੍ਰਤੀ ਸੁਚੇਤ ਰਹੋ। ਅਸੀਂ ਕਿੰਨੀ ਵਾਰੀ ਆਪਣੇ ਜਿੰਨੇ ਵੀ ਮਾਪੇ ਹੈਗੇ ਬੱਚਿਆਂ ਦੇ ਉਹਨਾਂ ਨੂੰ ਆਪਾਂ ਦੱਸਦੇ ਰਹਿੰਦੇ ਆ ਵੀ ਆ ਜਿਹੜੀ ਜੂਲਿੰਗ ਹੈਗੀ ਆ, ਈ ਸਿਗਰਟ ਆ, ਵੇਪਿੰਗ ਆ, ਉਹਦਾ ਧਿਆਨ ਜਿਹੜਾ ਉਹ ਰੱਖੋ, ਕਿਉਂਕਿ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਹੈਗੀ। ਇਹ ਵੀ ਆਉਣ ਵਾਲੇ ਜਿਹੜੇ ਉਹ ਸਮੇਂ ਦੇ ਵਿੱਚ ਇਸ ਬੈਲਟ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਆਪਾਂ ਦੇਖਦੇ ਆ, ਸ਼ਰਾਬ ਤਾਂ ਚਲੋ ਇਹ ਤਾਂ ਹੁਣ ਸਾਰੇ ਹੀ ਪਾਸੇ ਪੂਰੀ ਦੁਨੀਆ ਦੇ ਵਿੱਚ ਹੀ ਜਿਹੜੀ ਆ ਉਹ ਭਰਪੂਰ ਆ। ਸਾਰੇ ਪਾਸੇ ਹੀ ਬਹੁਤ ਜ਼ਿਆਦਾ ਜਿਹੜੀ ਉਹ ਲੋਕ ਪੀ ਜਾਂਦੇ, ਪੁੱਠੇ ਕੰਮ ਜਿਹੜੇ ਉਹ ਕਰੀ ਜਾਂਦੇ ਆ। ਹੋਰ ਨਵੇਂ ਨਸ਼ੇ ਵੀ ਜਿਹੜੇ ਆ ਉਹ ਆਈ ਜਾ ਰਹੇ ਨੇ ਤੇ ਉਹਦੇ ਕਰਕੇ ਵੀ ਜਿਹੜੇ ਕਈ ਲੋਕ ਆ ਉਹ ਇਸ ਪਾਸੇ ਵੱਲ ਨੂੰ ਜਿਹੜਾ ਪੁੱਠੇ ਸਿੱਧੇ ਜਿਹੜੇ ਕੰਮ ਆ ਉਹ ਕਰਨ ਲੱਗ ਜਾਂਦੇ ਨੇ। ਸੋ ਇਹ ਟਾਈਮ ਦੇ ਨਾਲ ਇਸ ਨੂੰ ਜਿਹੜਾ ਉਹ ਸਾਂਭ ਲਓ ਤਾਂ ਚੰਗੀ ਗੱਲ ਆ। ਤੇ ਬਾਕੀ 4 ਤੋਂ 5 ਵਜੇ ਤੱਕ ਅੱਜ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸ਼ਾਮ ਨੂੰ ਇਸ ਦੇ ਉੱਤੇ ਜਿਹੜਾ ਉਹ ਹੋਵੇਗਾ। ਸੋ ਬਿਲਕੁਲ ਇਕੱਲਾ ਇਹ ਨਹੀਂ ਹੁੰਦਾ, ਇਹ ਹਰ ਕਮਿਊਨਿਟੀ 'ਚ ਹੀ ਹੁੰਦੇ ਆ। ਚਰਚਾਂ 'ਚ ਵੀ ਆਪਾਂ ਪਿੱਛੇ ਖਬਰਾਂ ਸਾਂਝੀਆਂ ਕੀਤੀਆਂ ਕਿੱਦਾਂ ਉਹਨਾਂ ਦੇ ਪ੍ਰੀਸਟ ਇਨਵੋਲਵ ਸੀ। ਪਰ ਗੱਲ ਇਹ ਆ ਵੀ ਆਪਾਂ ਬੜੀ ਛੋਟੀ ਜਿਹੀ ਕਮਿਊਨਿਟੀ ਆ ਤੇ ਇੱਕਦਮ ਜਿਹੜਾ ਆ ਐਕਸਪੋਜ਼ ਹੋ ਜਾਂਦੇ ਆ ਵੀ ਹਾਂ ਦੇਖੋ ਜੀ ਆਹ ਬੰਦਾ ਜਿਹੜਾ ਗਲਤ ਕੰਮ ਕਰ ਰਿਹਾ। ਸੋ ਇਹ ਧਿਆਨ ਰੱਖਣਾ ਚਾਹੀਦਾ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜਾ ਸਟਿਮੂਲਸ ਚੈੱਕ ਆ ਉਹਨੂੰ ਲੈ ਕੇ ਕਹਿੰਦੇ ਭਈ ਹੁਣ ਨੈਗੋਸ਼ੀਏਸ਼ਨ ਜਿਹੜੀਆਂ ਆ ਉਹ ਮਿਡ ਜੁਲਾਈ ਦੇ ਵਿੱਚ ਸੈਨੇਟ ਦੇ ਵਿੱਚ ਚੱਲਣਗੀਆਂ ਵੀ ਸੈਕਿੰਡ ਜਿਹੜਾ ਸਟਿਮੂਲਸ ਚੈੱਕ ਆ $1200 ਦਾ ਹੀਰੋਜ਼ ਐਕਟ ਦੇ ਅੰਡਰ ਉਹ ਸਾਰੇ ਲੋਕਾਂ ਨੂੰ ਦਿੱਤਾ ਜਾਊਗਾ ਕਿ ਨਹੀਂ, ਇਹ ਅਗਸਤ ਮਹੀਨੇ ਦੇ ਵਿੱਚ ਪਤਾ ਚੱਲੂਗਾ। ਹਜੇ ਤੱਕ ਵੀ ਕਹਿੰਦੇ ਵੀ ਕਾਫੀ ਮਿਲੀਅਨ ਲੋਕ ਆ ਜਿਨ੍ਹਾਂ ਨੂੰ ਪਹਿਲਾ ਚੈੱਕ ਨਹੀਂ ਮਿਲਿਆ। ਸੋ ਤੁਸੀਂ ਜ਼ਰੂਰ IRS ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਜੀ। ਤੇ ਉਹਦੇ ਵਿੱਚ ਇੱਕ ਵਾਰੀ ਫੇਰ ਆਪਾਂ ਦੱਸਣਾ ਚਾਹੁੰਦੇ ਹਾਂ, ਜੇ ਤੁਸੀਂ ਟੈਕਸ ਦੇਣ ਵਾਲਾ ਸੀਗਾ ਤੁਹਾਡਾ, ਉਹ ਮੇਕ ਸ਼ੋਰ ਕਰਿਓ ਵੀ ਤੁਸੀਂ ਆਪਣਾ ਜਿਹੜਾ ਇਸ ਸਾਲ ਦਾ ਟੈਕਸ ਜਿਹੜਾ ਉਹ ਤੁਸੀਂ ਪੇ ਕਰ ਦਿੱਤਾ ਹੋਵੇ। ਅਦਰਵਾਈਜ਼ ਹੋ ਸਕਦਾ ਵੀ IRS ਵਾਲੇ ਜੇ ਕਿਸੇ ਦਾ ਅਕਾਊਂਟ ਕਲੀਅਰ ਨਹੀਂ ਹੈ ਤਾਂ ਉਹਨਾਂ ਦਾ ਜਿਹੜਾ ਚੈੱਕ ਆ ਉਹ ਰੋਕੀ ਰੱਖਣ। ਪਰ ਫਿਰ ਵੀ ਯੂ ਨੈਵਰ ਨੋ ਅੰਦਰ ਕੀ ਪੋਲਿਸੀਜ਼ ਹੈਗੀਆਂ। ਪਰ ਤੁਸੀਂ ਆਪਣੇ ਵੱਲੋਂ ਜਿਹੜੀ ਆ ਉਹ ਆਪਣੇ ਵੱਲੋਂ ਕਲੀਅਰ ਜਿਹੜਾ ਉਹ ਰੱਖੋ ਤਾਂ ਜੋ ਇਸ ਦੇ ਬਾਰੇ ਪਤਾ ਹੋਵੇ। ਬਹੁਤ ਸਾਰੇ ਲੋਕਾਂ ਨੂੰ ਬੜੀਆਂ ਦਿੱਕਤਾਂ ਵੀ ਜਿਹੜੀਆਂ ਆਈਆਂ, ਖਾਸ ਕਰਕੇ ਜਿਨ੍ਹਾਂ ਦੇ ਐਡਰੈਸ ਵਗੈਰਾ ਚੇਂਜ ਹੋਏ ਸੀ, ਉਹਨਾਂ ਨੇ ਐਡਰੈਸ ਜਿਹੜੇ ਨਵੇਂ ਅਪਡੇਟਡ ਆ
ਉੱਥੇ ਜਿਹੜੇ ਉਹ ਨਹੀਂ ਸੀ ਪਾਏ। ਸੋ ਕਈਆਂ ਦੇ ਤਾਂ ਪੁਰਾਣੇ ਥਾਵਾਂ ਦੇ ਉੱਤੇ ਵੀ ਕਹਿੰਦੇ ਚੈੱਕ ਆ ਉਹ ਚਲੇ ਗਏ ਹੋਏ ਸੀਗੇ ਜੀ। ਤੇ ਜਾਂਦੇ ਜਾਂਦੇ ਯੂਐਸ ਹਾਊਸਿੰਗ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ ਯੂਐਸਏ ਦੇ ਵਿੱਚ ਜਿਹੜੀ ਹਾਊਸਿੰਗ ਸੇਲਸ ਆ, ਘਰਾਂ ਦੀ ਸੇਲ 9.5 ਸਾਲ ਪੁਰਾਣੀ ਟਾਈਮ ਤੇ ਚਲੇ ਗਈ ਆ, ਕਾਫੀ ਜਿਹੜੀ ਆ ਡਾਊਨ ਗਈ ਆ। ਈਵਨ ਦੋ ਕਹਿੰਦੇ ਇੰਟਰਸਟ ਰੇਟ ਬਹੁਤ ਲੋ ਗਏ ਆ, ਲੋਕ ਰੀਫਾਈਨਾਂਸ ਕਰ ਰਹੇ ਆ, ਉਹਦੇ ਵਿੱਚ ਜਿਹੜੀ ਆ ਬਹੁਤ ਐਕਟੀਵਿਟੀ ਆ, ਪਰ ਘਰਾਂ ਦੀ ਜਿਹੜੀ ਮਾਰਕੀਟ ਆ ਉਹ ਕਾਫੀ ਡਾਊਨ ਗਈ ਆ, 9.7% ਡਾਊਨ ਗਈ ਹੈਗੀ ਆ ਜਿਹੜੇ ਪੁਰਾਣੇ ਘਰ ਹੈਗੇ ਆ। ਸੋ ਇਹ ਜਿਹੜਾ ਮਾਰਕੀਟ ਆ ਇਹਦੇ 'ਤੇ ਆਉਣ ਵਾਲੇ ਮਹੀਨਿਆਂ 'ਚ ਜਿਹੜਾ ਕਾਫੀ ਪਤਾ ਲੱਗੂਗਾ, ਕਿਉਂਕਿ ਹੁਣ ਤਾਂ 5-6 ਮਹੀਨੇ ਦੇ ਲਈ ਬਹੁਤੀ ਜਿਹੜੀਆਂ ਮੌਰਗੇਜ ਕੰਪਨੀਆਂ ਆ ਉਹਨਾਂ ਨੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਐਕਸਟੈਂਸ਼ਨ ਦੇ ਦਿੱਤੀ ਸੀ ਵੀ ਹਾਂ ਪੇਮੈਂਟ ਨਾ ਵੀ ਦਿੱਤੀ ਤਾਂ ਤੁਸੀਂ ਉਹਨਾਂ ਦੇ ਜਿਹੜੇ ਪਿਛਲੇ ਮਹੀਨੇ ਹੈਗੇ ਆ ਉਹ 30 ਸਾਲਾਂ ਜਾਂ 15 ਸਾਲਾਂ ਦੇ ਵਿੱਚ ਐਡ ਕਰ ਦਿੱਤੇ ਸੀ ਅਤੇ ਤੁਸੀਂ ਸਕਿਪ ਕਰ ਸਕਦੇ ਆ, ਤੁਹਾਡੇ ਕ੍ਰੈਡਿਟ 'ਤੇ ਫਰਕ ਨਹੀਂ ਪਊਗਾ। ਪਰ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਆਪਾਂ ਦੱਸਿਆ ਵੀ ਜਿਹੜੀ ਰੈਂਟਲ ਯੂਨਿਟਸ ਹੈਗੇ ਆ ਉਹਨਾਂ 'ਤੇ ਵੀ ਬਹੁਤ ਫਰਕ ਪਿਆ ਹੈਗਾ। ਸੈਨ ਫਰਾਂਸਿਸਕੋ ਬੇ ਏਰੀਏ 'ਚ ਜਿਹੜੇ ਰੈਂਟ ਆ ਉਹ ਕਾਫੀ ਘਟਣੇ ਸ਼ੁਰੂ ਹੋਏ ਹੈਗੇ ਆ, ਕਿਉਂਕਿ ਪਹਿਲਾਂ ਤਾਂ ਬਹੁਤ ਅੱਗ ਲੱਗੀ ਹੋ ਸੀ। ਸੋ ਮੈਨੂੰ ਲੱਗਦਾ ਵੀ ਫਰਵਰੀ ਮਾਰਚ ਮਹੀਨੇ ਦੇ ਵਿੱਚ ਜਾ ਕੇ ਐਕਚੁਅਲ ਜਿਹੜੀ ਹਾਊਸਿੰਗ ਮਾਰਕੀਟ ਦੀ ਸਥਿਤੀ ਆ ਜਿਹੜੀ ਉਹ ਪਤਾ ਲੱਗੂਗੀ। ਜੀ, ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU